ਫੈਸਲ ਭਾਈ ਨੇ ਆਪਣੇ ਪੁੱਤਰ ਨੂੰ ਯਾਰ ਬਣਾਇਆ ਤੇ ਉਹਦੀ ਵਾਲਦਾ ਉਹਨੂੰ ਕਹਿੰਦੀ ਤੈਨੂੰ ਕਿਹਾ ਉਹਦੇ ਨਾਲ ਨਹੀਂ ਐਦਾਂ ਦਾ ਬੰਦਾ ਸੱਚੀ ਮੁੱਚੀ ਭਰਾਵਾਂ ਦੇ ਘਰ ਦਰਵਾਜ਼ੇ 'ਚ ਖਲੋ ਕਹਿੰਦਾ ਲੱਖ ਲਾਨਤ ਤੇ ਨਾਲ ਜਾਂਦਾ ਕੋਈ ਸਾਹ ਅੱਬੇ ਦਾ ਹਸਪਤਾਲ ਦਾਖਲ ਤੇ ਉਹਦੇ ਲਾਗੇ ਬਹਿ ਕੇ ਕੁੜੀ ਨੂੰ ਲੋਡ ਸੈਂਡ ਕਰਨ ਦੇ ਆ ਆਪਣੇ ਪੁੱਤਰ ਨੂੰ ਯਾਰ ਬਣਾਇਆ ਤੇਰੇ ਦੀ ਵਾਲਦਾ ਕਹਿਣ ਡਈ ਆ ਇਹਨਾਂ ਤੋਂ ਤਾਂ ਯਾਰ ਹੀ ਖਾ ਗਿਆ ਭਾਈ। अस्सलाम वालेकुम नाज़रीन, जैसा कि तुसीं देख रहे हो साडा जिहड़ा भी प्रोग्राम हुंदा तुहाडीਆਂ ਅੱਖਾਂ ਦੇ ਸਾਹਮਣੇ ਹੁੰਦਾ ਵਾ। ਕਹਿੰਦਾ ਕਿ ਅੱਜ ਤੁਹਾਡੇ ਪਿੰਡ ਦੇ ਵਿੱਚ ਲੱਗ ਗਿਆ ਸਾਈਕਲ ਸਟੈਂਡ। ਜਿਹੜੇ ਮੇਰੇ ਛੋਟੇ ਬੱਚੇ ਵੱਡੇ ਬੱਚੇ ਜਿੰਨੇ ਵੀ ਨੇ ਜਿਨ੍ਹਾਂ ਨੂੰ ਸ਼ੌਕ ਹੈ ਉਹ ਆ ਕੇ ਆਟਾ ਪਾਣੀ ਘਰੋਂ ਲਿਆ ਕੇ ਪੈਸੇ ਲਿਆ ਕੇ ਖਾਲੀ ਬੋਤਲਾਂ ਲਿਆ ਕੇ ਲੈਲਣ ਲਿਆ ਕੇ ਸੁੱਕੀਆਂ ਰੋਟੀਆਂ ਲਿਆ ਕੇ ਇਹ ਪ੍ਰੋਗਰਾਮ ਦੇਖੋ, ਇਹ ਸ਼ੋਅ ਵੇਖੋ। ਇਹ ਮੁੰਡਾ 5 ਦਿਨ ਤੇ 7 ਰਾਤਾਂ ਚਲਾਏਗਾ ਜਨਾਬ। ਹਾਂਜੀ, ਔਰ ਜਿਹੜਾ ਵੇਖੇਗਾ ਜਾਗਦਿਆਂ ਜਾਂ ਸੁੱਤਿਆਂ ਨੂੰ ਵੇਖਦਾ ਹੈਗਾ ਜਾਂ ਪੈਰ ਥੱਲੇ ਲੱਗਾ ਹੋਏਗਾ ਸਾਈਕਲ ਤੋਂ, ਅਸੀਂ ਉਹਨੂੰ 50,000 ਰੁਪਇਆ ਇਨਾਮ ਦੇਵਾਂਗੇ। ਉਹ ਤੁਹਾਡੀ ਅੱਖਾਂ ਦੇ ਸਾਹਮਣੇ ਨਵੀਂ ਆਈਟਮ ਪੇਸ਼ ਕਰੇਗਾ। ਸਾਈਕਲ ਵਾਲਾ ਕੇ ਸਾਈਕਲ ਚਲਾਏਗਾ ਕਠਨ ਰਸਤਿਆਂ ਦੇ ਵਿੱਚ, ਮੌਤ ਦੇ ਮੂੰਹ ਦੇ ਵਿੱਚ ਹੋ ਕੇ ਆਏਗਾ। ਠੀਕ ਹੈ, ਸਾਈਕਲ ਚਲਾਏਗਾ, ਸਾਈਕਲ ਦੀ ਕਾਠੀ ਤੇ ਬਹਿ ਕੇ ਆਪਣੀ ਲੱਤ ਦੇ ਨਾਲ ਕੋਲੀ ਚੱਕੇਗਾ ਤੇ ਲਾ ਦਿਓ ਦਰਾ ਤਾੜੀ। ਕੋਈ ਦਗਾ ਨਹੀਂ, ਕੋਈ ਫਰੇਬ ਨਹੀਂ, ਐਡਾ ਪਿਆਰਾ ਸਾਡਾ ਸਾਈਕਲ ਸਟੈਂਡ ਦਰਾ ਜੋੜੀਦਾਰ ਆ। ਇਹ ਜਿਹੜਾ ਇਹਨਾਂ ਨੂੰ ਇਹ ਜਨਾਬ ਜਿਹੜਾ ਦਾਰਾ ਲਾਇਆ, ਥੋੜੇ ਥੋੜੇ ਬੱਚੇ 10-10 ਕਦਮ ਪਿੱਛੇ ਹੋ ਜਾਓ। ਇਹ ਹੁਣੇ ਤੁਹਾਡੇ ਸਾਹਮਣੇ ਚੱਕਾ ਬੰਨੇਗਾ, ਅੱਖ ਨਾਲ ਰੁਪਈਆ ਚੁੱਕੇਗਾ, ਜ਼ਬਾਨ ਦੇ ਨਾਲ ਸਾਈਕਲ ਚੁੱਕੇਗਾ। ਜੇ ਜ਼ਮੀਨ ਤੇ ਪੈਰ ਲੱਗਾ ਤੇ ਅਸੀਂ ਪੈਰ ਵੱਢ ਦਿਆਂਗੇ। ਉਹ ਠੀਕ 10 ਮਿੰਟ ਬਾਅਦ ਐਸੀ ਆਈਟਮ ਪੇਸ਼ ਕਰਾਂਗੇ, ਜੂਰਾ ਤੇ ਜੱਫਾ। ਐਂ ਕੜੇ ਦੇ ਵਿੱਚੋਂ ਨਿਕਲਣਗੇ ਦੋ ਕੜੇ, ਇੱਕ ਕੜੇ ਦੇ ਵਿੱਚ ਦੋ ਬੰਦੇ ਲੰਘਣਗੇ, ਤੁਸੀਂ ਹੈਰਾਨ ਹੋ ਜਾਓਗੇ। ਜਾਨ ਦਾ ਖਤਰਾ, ਲੇਕਿਨ ਤੁਹਾਡੇ ਬੱਚਿਆਂ ਦੀ ਖਾਤਰ, ਆਪਣੇ ਬੱਚਿਆਂ ਦੀ ਖਾਤਰ, ਪੇਟ ਪਾਲਣ ਦੀ ਖਾਤਰ ਕਰੋ, ਆਟਾ ਲਿਆਓ, ਪੈਸੇ ਲਿਆਓ, ਜਿਹੜਾ ਆਪਣੀ ਮਾਂ ਨੂੰ ਪਿਆਰ ਕਰਦਾ ਤਾਲੀ ਲਾ ਦਿਓ। ਔਰ ਕੱਲ 21 ਚੱਕ ਵਾਲਾ ਲੰਬੜਦਾਰ ਸਵੇਰ 8:30 ਵਜੇ ਮੁੰਡੇ ਦੇ ਢਿੱਡ ਤੋਂ ਟਰੈਕਟਰ ਲਗਾਉਣਾ ਹੈ ਔਰ 50,000 ਰੁਪਇਆ ਇਨਾਮ ਦੇਣਗੇ। ਔਰ 8:30 ਵਜੇ ਤੁਸੀਂ ਸਾਰਿਆਂ ਨੇ ਆ ਜਾਣਾ, ਕੰਮ ਤੇ ਜਾਂਦੇ ਰਹਿੰਦੇ ਹੋ। ਇੱਧਰ ਵੀ ਜ਼ਿੰਦਗੀ ਮੌਤ ਦੇ ਖੇਲ ਵੇਖੋ। ਤੇ ਲੱਕੀ ਰਾਣੀ ਸਰਕਸ ਸਾਡੇ ਪਿੰਡ ਦੇ ਵਿੱਚ ਲੱਗ ਗਈ, ਜਿਹਦੇ ਵਿੱਚ ਸੱਪ ਦੇ ਨਾਲ ਪੂਰੇ ਭਾਰ ਨਾਲ ਸੱਪ ਦੇ ਨਾਲ ਆਈਟਮਾਂ ਕੀਤੀਆਂ ਜਾਣਗੀਆਂ। ਪੂਰਾ ਇੰਜ ਰੱਸਾ ਬੰਨ ਕੇ ਤੁਹਾਡੇ ਸਾਹਮਣੇ ਇੰਜ ਪੂਰੀਆਂ ਦੇਗਾਂ ਫੜ ਕੇ ਦੋ ਹੱਥ ਦੇਗਾਂ ਫੜ ਕੇ ਐ ਤੁਰ ਕੇ ਤੁਹਾਨੂੰ ਦਿਖਾਏਗਾ ਤੇ ਸ਼ੇਰ ਦੇ ਨਾਲ ਮੁਕਾਬਲਾ ਕਰੇਗਾ ਇਨਸਾਨ। ਜਿੱਦਾਂ ਦੇ ਤੁਹਾਡੇ ਮੂੰਹ ਨਾਲ ਉਂਝ ਦੇ ਹੀ ਤੁਸੀਂ ਇੰਟਰੋ ਕਰਾ ਦਿੱਤਾ। ਉਹ ਇੰਟਰੋ ਤਾਂ ਸਮਝੋ, ਪੁਰਾਣਾ ਵਕਤ ਕਿੱਧਰ ਚਲਾ ਗਿਆ, ਦਾਨਿਸ਼ ਕਿੱਧਰ ਚਲਾ ਗਿਆ, ਉਹ ਮੇਰੇ ਇੱਧਰ ਚਲਾ ਗਿਆ ਪੁਰਾਣਾ ਵਕਤ। ਕਹਿ ਕੇ ਗਏ ਕਾਲੂ ਨੂੰ ਮੇਰਾ ਸਲਾਮ ਦੇਈ ਤਾਂ ਤੂੰ ਵੀ ਨਿਕਲ ਉਹਦੇ ਮਗਰ ਹੀ। ਮੈਂ ਤੇ ਕਹਿੰਦਾ ਕੈਂਚੀ ਚੱਪਲ ਚੈੱਕ ਕਰ ਜਿਵੇਂ ਵਾਲੂ ਸ਼ਰੀ ਵੇਚਦੇ ਆ। ਓਏ ਪੁਰਾਣਾ ਵਕਤ ਆ ਮਿੱਠੇ, ਇਹ ਪੁਰਾਣਾ ਵਕਤ ਹੈ। ਹਾਏ ਹਾਏ ਹਾਏ, ਇਹ ਮਾੜਾ ਵਕਤ ਆ। ਹਾਂ, ਇਹ ਔਖਾ ਵਕਤ ਆ। ਉਹ ਸਲਮਾਨ ਕਿੱਧਰ ਗਿਆ ਗੋਲ ਗੱਪਿਆਂ ਵਾਲਾ? ਕਿੱਧਰ ਗਿਆ ਉਹ ਤੈਨੂੰ ਦੱਸ ਕੇ ਸਟੇਡੀਅਮ ਤੇ ਆ ਤੈਨੂੰ ਦਿਖਾਵਾਂ ਕਿੰਨੀਆਂ ਰੇੜੀਆਂ ਲੱਗੀਆਂ। ਮੈਂ ਤੈਨੂੰ ਕਿਹਾ ਵੀ ਸੀ ਉੱਤੇ ਨਜ਼ਰ ਰੱਖ। ਉਹ ਬੰਦਾ ਯਾਰ ਠੀਕ ਨਹੀਂ ਹੈਗਾ। ਉਹ ਯਾਰ ਫੇਰ ਪਤਾ ਨਹੀਂ ਕਿੱਥੇ ਜਾਣ ਦੇ। ਯਾਰ ਉਹ ਜਲੇਬੀਆਂ ਗੱਡੀਆਂ ਚਿੱਟੀਆਂ ਹੈ, ਉਹ ਦੁੱਧ ਪੀਣਾ, ਉਹ ਆਈਸਕ੍ਰੀਮਾਂ, ਉਹ ਮਠਿਆਈਆਂ, ਉਹ ਰਾਤ ਨੂੰ ਮੇਲੇ ਲੱਗਣੇ, ਐ ਟੋਲੀਆਂ ਬਣ ਕੇ ਜਾਣਾ। ਓਏ 7 ਰੰਗੀ ਮਠਿਆਈ ਹੋਣੀ ਜਵਾਨੋ, ਯਕੀਨ ਕਰੋ ਲੜਾਈ ਦੇ ਵੀ ਕੰਮ ਆ ਜਾਣੀ। ਜੇ ਮੇਸੂ ਖਾਣਾ ਪਹਿਲੇ ਏਟ ਲੱਭਣੀ ਪੈਂਦੀ ਸੀ ਮੇਸੂ ਕੁੱਟਣ ਲਈ। ਭਾਈ ਤੁਹਾਡਾ ਮਕਸਦ ਕੀ ਆ, ਕੀ ਕਹਿਣਾ ਚਾਹ ਪੁਰਾਣਾ ਰਹੇ? ਟਾਈਮ ਕਿੱਧਰ ਗਿਆ? ਪੁਰਾਣਾ ਟਾਈਮ ਜਦੋਂ ਐ ਬਾਬੇ ਬੰਦੇ ਵੀ ਸ਼ਾਮ ਨੂੰ ਮੰਜੇ ਕੱਢ ਕੇ ਖੇਸ ਵਿਛਾ ਕੇ ਹੈ, ਬਾਬਿਆਂ ਦਾ WhatsApp ਗਰੁੱਪ ਬਣਦਾ ਹੁੰਦਾ ਸੀ, ਦੋ ਮੰਜੇ ਹੁੱਕਾ ਸੈਂਟਰ 'ਚ ਹੁੱਕਾ, ਆਏ ਹਾਏ ਹਾਏ ਇੰਜ ਚਾਰ ਚਫੇਰੇ ਹੁੱਕਾ ਘੁੰਮਦਾ ਸੀ, ਪਿਆਲੀਆਂ ਦੇ ਵਿੱਚ ਚਾਹ ਆਉਣੀ, ਜਿਹੜੇ ਪਹਿਲੇ ਪਿਆਲੇ ਹੁੰਦੇ ਸੀ ਮਿੱਟੀ ਦੇ। ਏਦਾਂ ਹੀ ਆ। ਕਿੱਧਰ ਗਿਆ ਉਹ ਦੌਰ? ਕਿੱਧਰ ਗਿਆ ਯਾਰ? ਦਾਨਿਸ਼ ਮੈਨੂੰ ਦੱਸ ਦੇ ਕਿੱਧਰ ਗਿਆ? ਮਿੱਠੇ ਦੌਰ ਕਿੱਧਰ ਗਿਆ? ਤੂੰ ਉਸ ਦੌਰ 'ਚ ਅੱਬੂ ਨੂੰ ਭੇਜਣਾ ਜਾਂ ਕਿਸੇ ਜੀ ਨੂੰ ਭੇਜਣਾ ਵਾ? ਮੈਨੂੰ ਅੱਜ ਉਸ ਦੌਰ ਦੀ ਯਾਦ ਆਉਂਦੀ ਭਾਜੀ। ਮੇਰੀ ਸੁਣ, ਵੱਡੀ ਭੈਣ ਦਾ ਸਾਲਾ ਹੁੰਦਾ ਤੇ ਜਿਹੜਾ ਅਸੀਂ ਗੱਲ ਕਰ ਰਹੇ ਤੁਸੀਂ ਉਧਰ ਨਹੀਂ ਆ ਰਹੇ। ਹਾਂ, ਕਿੱਧਰ ਗਏ ਯਾਰੋ ਟਾਂਗਰ ਰੰਗੀਨ, ਕਿੱਧਰ ਗਏ ਉਹ ਦੌਰ ਪੁਰਾਣੇ? ਕਿੱਧਰ ਗਏ? 1 ਰੁਪਏ ਦੇ 2 ਗੁਬਾਰੇ ਕਿੱਥੋਂ ਮਿਲਦੇ ਭਾਜੀ? ਕਿੱਥੇ ਕਿਹੜੀ ਦੁਕਾਨ? ਹਾਏ ਹਾਏ ਕਿੰਨੇ ਸਸਤੇ ਸਾਹਿਬ ਵਿਚਾਰੇ ਹੋ ਗਏ ਨੇ। 1 ਰੁਪਏ ਦੇ 5 ਪਕਾਨੇ ਹੋ ਗਏ ਨੇ। ਯਾਰ ਮਿੱਠੇ ਠੱਪੇ ਲਾਉਣੇ ਯਾਰ, ਠੱਪੇ ਬੁੱਢੀਆਂ ਨੇ ਇੱਥੇ ਠੱਪੇ ਠੱਪਾ ਲਾਉਣੇ। ਤੇਰੀ ਮੈਂ ਲਾਸ਼ ਤੇ ਲਾਉਣਾ ਹੀ ਓਏ। ਉਹ ਤੈਨੂੰ ਮੈਂ ਲਵੇ ਮੌਲਾ ਕੀ ਆਪਣੀ ਅੰਮੀ ਜੀ ਨਾਲ ਲੈ ਕੇ ਆ ਗਿਆ। ਲੱਗਣਾ ਕੈਂਸਰ ਦਾ ਇਲਾਜ ਕਰਾਉਣਾ ਤੇ 5 ਰੁਪਏ ਪਰਚੀ ਲੈ ਕੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਆ। ਤੂੰ ਕੋਈ ਗੱਲ ਸਾਡੇ ਪੱਲੇ ਵੀ ਪਾ, ਕੀ ਕਰਨਾ ਕੀ ਚਾਹੁੰਦਾ? ਪੁਰਾਣਾ ਦੌਰ ਸੀ, ਆਪਣਾ ਰਵਈਆ, ਆਪਣੀ ਸਫਾਫਤ। ਪੁਰਾਣੇ ਦੌਰ ਨੂੰ ਛੱਡ ਦੇ, ਨਵੇਂ ਦੌਰ ਦੇ ਵਿੱਚ ਬੜਾ ਤੇਰੇ ਕੋਲ ਟੂਟੀ ਆ। ਪੁਰਾਣੇ ਦੌਰ 'ਚ ਵੀ ਤਾਂ ਖੱਜਲ ਹੋਣਾ ਸੀ, ਨਵੇਂ ਦੇ ਵਿੱਚ ਖੱਜਲ ਹੋਣਾ। ਚੁੱਕ ਆਪਣੀ ਅੰਮੀ ਤੇ ਨਿਕਲ ਇੱਥੋਂ, ਚੱਲ ਮੇਰਾ ਭਾਈ। ਯਾਰ ਤੀਲੇ ਜਿਹੜਾ ਭਾਈ ਗੱਤੇ ਵਾਲਾ ਐ ਕਰਨਾ, ਭਾਈ ਨੇ ਐ ਆਈਟਮਾਂ ਕਰਨੀਆਂ। ਉਹ ਭਾਈ ਵੱਡਾ ਛੱਲਾ ਹੋ ਗਿਆ, ਵੱਡਾ ਹੋ ਕੇ ਤੇਰੇ ਨਾਲ ਬੈਠਾ ਵਾ। ਉਹ ਕਾਨੇ ਵਾਲਾ ਸੱਪ ਇੰਜ ਕਰਨਾ, ਗੋ ਇੰਜ ਹੋਣਾ। ਉਹ ਕਿੱਧਰ ਗਿਆ? ਉਹ ਟਿਕ 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 ਵਾਲਾ ਕਿੱਧਰ ਗਿਆ ਰੇੜਾ? ਕਾਨੇ ਵਾਲਾ ਸਾਹਿਬ ਨਾਲ ਨਾਲ ਵੱਡਾ ਹੋਣ ਡਿਆ, ਹੁਣ ਦਰਖਤ ਤੇ ਆਉਣ ਡਿਆ ਵਾ ਉਹ। ਜਿਹਦੇ ਕਹਣਾ ਪਾ ਛੱਲੇ ਵਾਲਾ ਚਿੜੀ ਬਣਾ ਦੇ, ਉਹਨੇ ਐ ਛੱਲਾ ਖਿੱਚਣਾ, ਐ ਕਰਕੇ ਚਿੜੀ ਓਏ ਆਪਣੀ ਚਿੜੀ ਸਾਹਿਬ ਜਿੰਨੀ ਗਰਮੀ ਪੈਣ ਡਈ ਆ, ਉਹ ਪਟਿਆਲੇ 'ਚ ਬਾਹਰ ਆਉਣੀ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਉਹ ਕਿੱਧਰ ਗਿਆ? ਡਿਪ ਡਿਪ ਐ ਕਰਕੇ ਐ ਵੱਜਦਾ ਹੁੰਦਾ ਸੀ। ਕਿੱਧਰ ਗਈਆਂ ਚੀਜ਼ਾਂ ਉਹ ਇੱਧਰ ਹੀ ਨੇ ਭਾਜੀ, ਸਾਰਾ ਕੁਝ ਲੱਭ ਜਾਂਦਾ ਪਿੰਡਾਂ 'ਚੋਂ। ਚਿੰਗ ਜੀ ਤੋਂ ਉਤਰ ਕੇ ਉਹਨੂੰ ਕਹਿ ਰਿਹਾ ਗੋਡ ਬlesਸ ਯੂ, ਗੁੱਡ ਲੱਕ। ਸੱਚੀ ਪੈਸੇ ਦੇ ਉਹਨੂੰ। ਤੁਸੀਂ ਖੁਸ਼ ਨਸੀਬ ਹੋ ਕਿ ਤੁਸੀਂ ਮਸਲਾ ਆਉਂਦੇ ਐਂਕਰ ਬਹਿ ਗਏ, ਨਹੀਂ ਤੇ ਹਾਰ ਸੂਟ ਮਿਲਣੀ 'ਚ ਕੰਮ ਵਾਲੀ ਲਾ ਦੇ ਤਾਂ ਉਹ ਕਹਿੰਦੇ ਭਾਈ ਮੈਂ ਅੱਜ ਦੇ ਦਿਨ ਹੀ ਕੰਮ ਕਰਨਾ, ਮੈਂ ਕੱਲ ਨਹੀਂ ਆਉਣਾ। ਯਾਰ ਮਿੱਠੇ ਉਹ ਰੇਡੂਆ ਕਿੱਧਰ ਗਿਆ ਯਾਰ? ਉਹ ਸਾਲੇ ਮੈਂ ਕਚੋਰੀ ਕਰ ਲਿਆ, ਇੱਥੋਂ ਕਿਤੇ ਪਿਆ ਹੁਣ ਦੇਖ ਲੈ।
ਓਏ ਤੂੰ ਉਹ ਮੋਢਾ ਤੇ ਲੱਭ ਜਿਹਦੇ ਤੇ ਰੇਡੀਓ ਰੱਖਣਾ ਵਾ ਪਹਿਲੇ ਯਾਰ ਯਾਰ, ਅਫਸੋਸ ਵਾਲੀ ਗੱਲ ਹੈ ਯਾਰ। ਪਰਸੋਂ ਨੇ ਗੱਲ ਟੋਰੀ ਵੀ ਰਿਸ਼ਤੇ ਕਿਉਂ ਟੁੱਟਦੇ ਆ ਕੋਈ ਇਦਾਂ ਦੀ ਗੱਲ ਸਾਈਕਲ ਆਏਗਾ ਬਈ ਨਾਲ ਤੇਰੀ ਅੰਮੀ ਵੀ ਉਦਾਂ ਸ਼ੁਰੂ ਹੋਈ ਨੇ ਸਾਈਕਲ ਆਏਗਾ ਓਏ ਅੰਮੀ ਨਹੀਂ ਯਾਰ ਓਏ ਪਹਿਲੇ ਯਾਰ ਆਸਾ ਮਿੱਠਾ ਭਾਈ ਕੀ ਹੋ ਗਿਆ ਤੁਹਾਨੂੰ ਯਾਰ ਕੁਛ ਤੁਹਾਨੂੰ ਇੱਧਰ ਗੱਲ ਤੋਰਨੀ ਯਾਰ ਤੁਸੀਂ ਸਾਨੂੰ ਅੰਮੀ ਕੈਂਸਰ ਹੋ ਗਿਆ ਫਲਾਨ ਹੋ ਗਿਆ ਯਾਰ ਉਹ ਜਿਹੜਾ ਉੱਠ ਕੇ ਤਹੱਜਦ ਟਾਈਮ ਸਾਡੀਆਂ ਦਾਦੀਆਂ ਐਂ ਕਰਕੇ ਦੁੱਧ ਰਿੜਕਦੀਆਂ ਸੀ ਹੈ ਉੱਤੇ ਲੱਸੀ ਤੋਂ ਐਂ ਕਰਕੇ ਪੇੜਾ ਲਾਉਣਾ ਰਾਤ ਦੀ ਰੋਟੀ ਤੇ ਰੱਖਣਾ ਨਾਲ ਲੱਸੀ ਨਾਲ ਦਹੀਂ ਉਹ ਯਾਰ ਮਿੱਠੇ ਕਿੱਧਰ ਗਿਆ ਟਾਈਮ ਯਾਰ ਓਏ ਮੇਰੀ ਛੱਡ ਦੇ ਓਏ ਬੁਨੈਂਜ਼ਾ ਪਾਈ ਆ ਤੂੰ ਇਹ ਗੱਲਾਂ ਛੱਡ ਦੇ ਤੂੰ ਆਪਣੀ ਜੁੱਤੀ ਚੈੱਕ ਕਰ ਭਾਜੀ ਦੀ ਵੇਖ ਚ ਕਹਿ ਲਾ ਸੱਸ ਦੀ ਚੱਪਲ ਪਾ ਕੇ ਵਾਸ਼ਰੂਮ ਚਲੇ ਐਮਰਜੈਂਸੀ ਫੜ ਫੜਮਾਇਆ ਕਰਕੇ ਯਾਰ ਆਪਾਂ ਜੁੱਤੀ ਤਾਂ ਚੇਂਜ ਕਰਾਇਆ ਉਹ ਯਾਰ ਜੁੱਤੀ ਵੇਖ 1800 ਰੁਪਏ ਦੀ ਏ ਪੂਰੇ ਪਾਕਿਸਤਾਨ 'ਚ ਹੀ ਲੱਭਦੀ ਏ ਉਹ ਤਿਲਕ ਨਾਲ ਬਾਂਦਰ ਹੁੰਦਾ ਮੈਂ ਤੈਨੂੰ ਇਹ ਕਹਿਣ ਦਿਆਂ ਕਿ ਜੁੱਤੀ ਤਾਂ ਬੰਦਾ ਚੇਂਜ ਕਰ ਲਵੇ ਯਾਰ ਇਹ ਜੁੱਤੀ ਤਾਂ ਚੇਂਜ ਕਰਿਆ ਯਾਰ ਆਪਣੀ ਨੂੰ ਇਹ ਵੀ ਆਪਣੀ ਬੁੱਢੀਆਂ ਨਾਲ ਲੜਦਾ ਸੀ ਉਹ ਕਿਸੇ ਬੰਦੇ ਨੇ ਕਿਹਾ ਭਾਬੀ ਉਹਨੂੰ ਮਿੱਠੀ ਮਾਰ ਮਾਰ ਉਹਨੇ ਫਿਰ ਗੰਨਿਆਂ ਨਾਲ ਕੁੱਟਿਆ ਉਹਨੂੰ ਮੌਤ ਦੇ ਖੂਹ ਤੇ ਖਲੋ ਕੇ ਕਹਿ ਰਿਹਾ ਵਨਸ ਮੋਰ ਮੌਤ ਦੇ ਖੂਹ ਤੇ ਖਲੋ ਕੇ ਥੱਲੇ ਨੂੰ ਕਹੀ ਜਾਂਦੇ ਆ ਤੇਰੀਆਂ ਖੈਰਾਂ ਹੋਣੋ ਤੇਰੀਆਂ ਖੈਰਾਂ ਹੋਣ ਮੌਤ ਦੇ ਖੂਹ ਤੇ ਖਲੋ ਕੇ ਗਈ ਆੜੇ ਪਾਰੋਂ ਮੈਂ ਆ ਗਿਆ ਪਾਰੋਂ ਮੈਂ ਆ ਗਿਆ ਯਾਰ ਦਾਦੇ ਦੇ ਗਲੇ 'ਚ ਪਰਾਂਦੀ ਪਾ ਕੇ ਚੱਲ ਵੀ ਮੌਤ ਦੇ ਖੂਹ ਤੇ ਗਈ ਆ ਵੇਖ ਲੋ ਕਿ ਸਮੀਨਾ ਨਹੀਂ ਮੇਰਾ ਚਾਚਾ ਹੀ ਮੌਤ ਦੇ ਖੂਹ 'ਚ ਬਾਲਟੀ ਛੱਡ ਕੇ ਖੁਸਰਾ ਕੱਢਣ ਡਿਆ ਇਹਦੇ ਪੂਰੇ ਪੁੱਛਿਆ ਕਾਲੂ ਕਿੱਥੇ ਚੱਲਾ ਕਹਿੰਦਾ ਮੌਤ ਦੇ ਖੂਹ ਤੇ ਚੱਲਾ ਕਹਿੰਦਾ ਚਲੋ ਫਿਰ ਨਾਲ ਨੀਲੀ ਕੈਨ ਵੀ ਲੈ ਜੀ ਮੌਤ ਦੇ ਖੂਹ ਤੇ ਖਲੋਤਾ ਉੱਤੇ ਤੇ ਆਪਣੇ ਨਾਲ ਦੇ ਨੂੰ ਕਹਿੰਦੇ ਆ ਉੱਥੋਂ ਇੱਥੇ ਤੱਕ ਆਂਦੇ ਆ ਮੈਨੂੰ 13 ਸਾਲ ਲੱਗ ਗਏ ਮੌਤ ਦੇ ਖੂਹ ਤੇ ਉੱਤੇ ਬੰਦੇ ਨੇ 500 ਦੀ ਵੇਲ ਕਰਾਈ ਮੋਟਰਸਾਈਕਲ ਬਾਹਰ ਕੱਢਦੀ ਉੱਤੇ ਯਾਰ ਜਦੋਂ ਗਵਾਂਡੀਆਂ ਦੇ ਮੌਤ ਦੇ ਖੂਹ ਦੇ ਉੱਤੇ ਖਲੋ ਕੇ ਇੰਜ ਕਰਕੇ ਖੁਸਰਿਆਂ ਦਾ ਡਾਂਸ ਵੇਖਣਿਆ ਥੱਲੇ ਗੈਟਅਪ ਚ ਉਹਦਾ ਅੱਬਾ ਨਿਕਲਿਆ ਕਹਿੰਦਾ ਉਹ ਤੂੰ ਇੱਥੇ ਕਰਨ ਆ ਵਾ ਓ ਯਾਰ ਕਮੈਂਟਰੀ ਵਾਲੇ ਦੀ ਲੱਤ ਤੋੜਤੀ ਨਾਲ ਇੱਕ ਦੋ ਖਵਾਜਾ ਸਰਾ ਵੀ ਫੱਟੜ ਕਰਤੇ ਨੇ ਮੋਟਰਸਾਈਕਲ ਚਲਾਉਂਦਾ ਸੀ ਐ ਕਰਕੇ ਘਮਾਈ ਹਲੇ ਉਹਨੇ ਦਰਵਾਜ਼ਾ ਬੰਦ ਹੀ ਨਹੀਂ ਸੀ ਕੀਤਾ ਬਾਹਰ ਕੱਢਤਾ ਕਹਿੰਦਾ ਭਾਜੀ ਮੈਂ ਸਰਕਸ ਚ ਹੁੰਨਾ ਮੈਂ ਕਿਹਾ ਤੁਸੀਂ ਉੱਥੇ ਕੀ ਕਰਦੇ ਹੋ ਕਹਿੰਦਾ ਜਿਹੜੇ ਜਾਨਵਰ ਇੰਜ ਕਰਕੇ ਡੱਬਿਆਂ 'ਚ ਲੱਗੇ ਹੁੰਦੇ ਨਾ ਮੈਂ ਸਵੇਰੇ ਸਵੇਰੇ ਟਾਕੀ ਮਾਰਦਾ ਸਾਂ ਯਾਰ ਮਿੱਠੇ ਮੇਰਾ ਮੁੱਦਾ ਉਹ ਹੀ ਆ ਕਿ ਸਾਡਾ ਕਿਹੜਾ ਜਿਹੜੀ ਤੇਰਾ- ਸਕਾਫਤ ਆ ਸਾਡੀ ਸਾਡਾ ਕਲਚਰ ਖੁਸਰੇ ਆ ਨੂੰ ਕਹੀ ਹੈ ਪਾਰਟਨਰਸ਼ਿਪ ਕਰਨੀ ਹੋ ਲੈ ਉਹ ਨਾ ਹੁੰਦੀ ਜਿਹੜਾ ਪਾਰਟ ਯਾਰ ਮਿੱਠੇ ਜਦੋਂ ਬੇਲਣਾ ਲੱਗਦਾ ਸੀ ਯਾਰ ਸਵੇਰ ਸਵੇਰ ਜਾਣਾ ਸਰਦੀਆਂ ਨੂੰ ਰੋਹ ਦਾ ਬੇਲਣਾ ਲੱਗਣਾ ਗੰਨੇ ਪੇਚ ਮੈਂ ਤੇਲ ਲਿਆ ਕੇ ਦਿੰਦਾ ਸੀ ਉਹਨੂੰ ਔਰ ਇਹਦੀ ਸੱਸ ਐਡੀ ਸਾਦੀ ਹੁੰਦੀ ਸੀ ਰੋ ਨਾ ਕੱਪੜੇ ਧੋਈ ਜਾਣੇ ਤੁਹਾਨੂੰ ਇਸ ਚੀਜ਼ ਦਾ ਪਤਾ ਵਾ ਤੁਸੀਂ 2 ਘੰਟੇ ਦਾ ਜਾਂ 1.5 ਘੰਟੇ ਦਾ ਸਫ਼ਰ ਕਰਕੇ ਜਾਓ ਨਾ ਕਿਸੇ ਪਿੰਡ ਵੱਲ ਨੂੰ ਜ਼ਿੰਦਗੀ ਹੋਰ ਹੋ ਜਾਂਦੀ ਹੈ ਤੁਸੀਂ ਇੱਥੇ ਐਸ਼ੋ ਇਸ਼ਰੇ 'ਚ ਪਏ ਆ ਪਤਾ ਹਲੇ ਵੀ ਨਿਕਲਣ ਰਹੀਆਂ ਹਲੇ ਵੀ ਲੋਕ ਪਿੱਪਲ ਦੇ ਥੱਲੇ ਬਹਿਣ ਦੇ ਮੈਂ ਦੇਖਣਾ ਮੈਂ ਨਹੀਂ ਗੁੜ ਸ਼ਾਨ ਬਣਾਉਂਦੇ ਆ ਉਹ। ਹਲੇ ਵੀ ਗੁੜ ਬਣਨ ਦੇ ਹਲੇ ਵੀ ਉਦਾਂ ਹੀ ਯਾਰ ਉਹ ਕਿੱਥੇ ਆ ਹਲੇ ਵੀ ਇੱਥੇ ਰੇਡੀਓ ਆਉਣ ਡਏ ਆ ਹਲੇ ਵੀ ਪਿੰਡ ਦੇ ਵਿੱਚ ਸੱਤ ਹੋਣ ਡਏ ਆ ਪਿੰਡਾਂ ਦੇ ਪਿੱਪਲ ਵਿੱਚ, ਥੱਲੇ ਹਾਂ। ਸਾਰਾ ਕੁਝ ਥੋੜ੍ਹਾ ਹੋਣ ਡਿਆ ਯਾਰ ਉਹ ਗੋਲੇ ਕਿੱਥੇ ਆ ਯਾਰ ਜਿਹੜੇ ਤੁਸੀਂ ਅੱਜ ਆਪ ਬਣਦੇ ਚੱਲ ਮੇਰੇ ਨਾਲ ਕੱਲ ਆ ਬਾਬਰ ਚੌਂਕ 'ਚ ਭਾਈ ਖੜਾ ਵਾ ਯਾਰ ਉਹ ਯਾਰ ਤੇ ਮੇਰੇ ਨਾਲ ਕੱਲ ਚੱਲ ਟੱਲਾ ਵਾਲੇ ਮੇਲੇ ਤੇ ਜੜਾਹੇ ਪਿੰਡ ਦੇ ਸਾਡੇ ਮੇਲਾ ਲੱਗਣ ਡਿਆ ਵਾ 5 ਦਿਨ ਦਾ ਮੇਲਾ ਤੈਨੂੰ ਸਕੂਨ ਨਾ ਆਗਾ ਤੇ ਰੂਹ ਨਾ ਲਾ ਕੇ ਤੇਰੀ ਗੱਲ ਕਰੀ ਮਜ਼ੇ ਲਈ ਪੂਰਾ ਉੱਥੇ ਯਾਰ ਮਿੱਠੇ- ਜਲੇਬ ਨਿਕਲਣਗੇ ਕਤਲਮੇ ਨਿਕਲਣਗੇ ਹਾਏ। ਪਕੌੜੇ ਨਿਕਲਣਗੇ ਉਦਾਂ ਹੀ ਉਹ ਵੀ ਆਏਗਾ ਜੀਓ ਜੋੜੀ ਵਾਲਿਆ ਚੱਲ ਵੇ ਚੁੱਕਦੇ ਚਿਮਟੇ ਨਹੀਂ ਨਿਕਲਣੀ ਨਹੀਂ ਉਹ ਵੀ ਆਏਗਾ ਯਾਰ ਦਾਂਸ ਚ ਗੇਮਾਂ ਕਿੱਥੇ ਗਈਆਂ ਚੀਚੂ ਮਿਚੂ ਕਿੱਥੇ ਗਈਆਂ ਯਾਰ ਗੇਮਾਂ ਮੌਤ ਦੇ ਖੂਹ ਤੇ ਅੰਦਰ ਵੜਨ ਦੇ ਆ ਉਹਨਾਂ ਨੇ ਪੁੱਛਿਆ ਕਿੱਧਰ ਕਹਿੰਦਾ ਬਾਹਰ ਲਿਖਿਆ ਨਹੀਂ ਵੀ ਆਰ ਹਾਇਰਿੰਗ ਯਾਰ ਆਖਰੀ ਟਾਈਮ ਆਇਆ ਕਹਿੰਦਾ ਮੈਨੂੰ ਮੌਤ ਦੇ ਖੂਹ ਤੇ ਲੈ ਜਾਓ ਆ ਮਿੱਠਾ ਵੀ ਭਾਈ ਗਿਆ ਮੌਤ ਦੇ ਖੁਦ ਕਹਿੰਦਾ ਪਰਾਂ ਆ ਜਾਓ ਅੰਦਰ ਵੜ ਕਹਿੰਦਾ ਕਿੱਥੇ ਆ ਮੇਰਾ ਮੇਕਅਪ ਇਹ ਮੌਤ ਦੇ ਖੂਹ ਤੇ ਜਾਣਾ ਪਿੱਛੋਂ ਮਾਂ ਜੀ ਦੁਆਵਾਂ ਕਰਨ ਯਾਰ ਲੈ ਮੇਰੇ ਕਾਲੂ ਜ਼ਿੰਦਗੀ ਕਰੀ ਯਾਰ ਲੈ ਮੇਰੇ ਕਾਲੂ ਮਿੱਠੇ ਨੇ ਉੱਤੋਂ 20 ਰੁਪਏ ਸੁੱਟੇ ਤੇ ਖਾਜਾ ਸਰਾ ਨੂੰ ਕਹਿੰਦਾ ਮਾੜੀ ਜੀ ਟੇਪ ਲੱਗਣ ਵਾਲੀ ਆ ਯਾਰ ਮੋਟਰਸਾਈਕਲ ਪੈਂਚਰ ਹੋ ਗਈ ਤੇ ਜਾਂਦੇ ਨਾਲ ਸੱਸ ਨੂੰ ਕਹਿੰਦੇ ਕਹਾਂ ਰਹਿ ਗਈ ਹੋ ਤੁਮ ਪੈਂਚਰ ਲਵਾ ਜਾ ਕੇ ਮੌਤ ਦੇ ਖੂਹ ਤੇ 100 ਰੁਪਏ ਲੈ ਕੇ ਫਿਰਨਾ ਥੱਲੇ ਖੁਸਰੇ ਨੂੰ ਕਹਿੰਦੇ ਉਹ 70 ਭੇਜ ਪਹਿਲੇ 70 30 ਕਟਾਉਣੇ ਲੈ ਆ ਫੈਸਲ ਹੀ ਮੌਤ ਦੇ ਖੂਹ ਤੇ ਨੱਚੇ ਜਾਂਦੇ ਆ ਪਿੱਛੋਂ ਦੀ ਮਾਂ ਦਵਾਵਾਂ ਕਹਿੰਦੀ ਹਾਲਾ ਮੇਰੇ ਪੁੱਤ ਦੀ ਰੋਟੀ ਰੋਜ਼ ਬਰਕਤ ਪਾਵੇ ਭਾਈ ਲਿਆਸ ਵੈਸੇ ਕਿਤੇ ਮੌਤ ਦੇ ਖੂਹ ਤੇ ਨਾ ਵੈਸੇ ਸਿਰ ਲਾ ਖਲੋਤਾ ਥੱਲੇ ਖਵਾਜਾ ਸਰਾ ਕਹਿੰਦੇ ਅੰਮੀ ਤੂੰ ਉੱਤੇ ਕਿੱਥੇ ਚਲ ਗਈ ਥੱਲੇ ਆ ਜਾ ਅੰਮੀ ਐਦਾਂ ਦਾ ਬੰਦਾ ਸੱਚੀ ਮੁੱਚੀ ਭਰਾਵਾਂ ਦੇ ਘਰ ਦਰਵਾਜ਼ੇ 'ਚ ਖਲੋ ਕਹਿੰਦਾ ਲੱਖ ਲਾਣਤ ਤੇ ਨਰਸ ਜਾਂਦਾ ਹੀ ਯਾਰ ਖੁਸਰਿਆਂ ਨੂੰ ਮੇਲੇ 'ਚ ਬੱਚਾ ਲੱਭੇ ਨਾ ਪਾਲਣਾ ਇਦਾਂ ਦਾ ਪਾਲਦਾ ਹੀ ਇੱਕ ਮਿੰਟ ਤੁਸੀਂ ਅੱਜ ਕਲੀਨਿਕ ਲੇਟ ਖੋਲਣਾ ਵਾ ਫੁੱਫੀ ਆਈਸੀਯੂ 'ਚ ਨਹੀਂ ਤੇ ਫੁੱਫੀ ਕਹਿੰਦੇ ਹੁਣ ਠਹਿਰ ਜਾ ਇੱਕ ਮਿੰਟ ਅਸੀਂ ਐ ਬੈਠਾ ਤੂੰ ਪੂਰਾ ਦੇਖ ਯਾਰ ਮੈਂ ਕਰਨ ਤੇ ਉਹ ਜਿਵੇਂ ਸੱਚਾ ਬੱਚਾ ਦਾ ਡਾਕਟਰ ਵਾ ਦੇਖ ਪਤਾ ਨਹੀਂ ਕੀ ਕਰ ਓਏ ਥੱਲੇ ਕਿਸ ਤਰ੍ਹਾਂ ਲੱਤ ਬੈਠਾ ਰੱਖੇ ਫੁੱਫੀ ਆਈਸੀਯੂ 'ਚ ਤੇ ਉਹਨੂੰ ਕਹਿ ਰਿਹਾ ਇੱਥੇ ਵੀ ਸਿਆਸਤਾਂ ਨਹੀਂ ਮੁੱਕਣੀਆਂ ਉਹ ਯਾਰ ਮਰਨ ਦਾ ਹੀ ਇੱਕ ਖਵਾਜਾ ਸਰਾ ਨੂੰ ਵੇਖ ਕੇ ਭਾ ਲਿਆ ਕਹਿੰਦਾ ਜੇ ਤੂੰ ਮੇਰੀ ਨਹੀਂ ਬਣੀ ਮੈਂ ਕਿਸੇ ਦੀ ਨਹੀਂ ਹੋਣ ਦੇਣਾ ਕੋਈ ਸਾਹ ਅੱਬੇ ਦਾ ਹਸਪਤਾਲ ਦਾਖਲ ਤੇ ਉਹਦੇ ਲਾਗੇ ਬਹਿ ਕੇ ਕੁੜੀ ਨੂੰ ਲੋਡ ਸੈਂਡ ਕਰਨ ਦੇ ਆ ਕੋਈ ਸਾਹ ਵਿਚਾਰਾ ਐ ਕਰਨ ਦੇ ਯਾਰ ਅਬੂ ਸੱਚੀ ਮੁੱਚੀ ਹਸਪਤਾਲ ਦੇ ਵਿੱਚ ਅਬੂ ਨੇ ਕੀਤਾ ਉਹਨੂੰ ਕਹੀਏ ਸ਼ਾਬਾਸ਼ ਸ਼ਾਬਾਸ਼ ਕੀਪ ਇਟ ਅਪ ਅੱਛਾ ਐਦਾਂ ਦੀ ਔਰਤ ਨੂੰ ਦਿਲ ਦਾ ਅਟੈਕ ਹੋਵੇ ਨਾ ਤੇ ਐਮਰਜੈਂਸੀ ਵਾਰਡ ਸਾਰੇ ਆਲੇ ਦੁਆਲੇ ਖਲੋਤੇ ਹੋਣ ਤੇ ਆਖਰੀ ਸਾਹਾਂ ਤੇ ਹੋਵੇ ਉੱਥੇ ਵੀ ਚੁਗਲੀਆਂ ਨਹੀਂ ਛੱਡਦੀ ਨਾਲ ਦੀ ਨੂੰ ਕਹੂਗਾ
ਸੁੱਖਾ ਆਈ ਸੀ ਭਾਈ ਕੱਲ, ਹਾਏ ਮੇਰੇ ਕੋ 500 ਲੈ ਗਈ ਆ, ਪਤਾ ਨਹੀਂ ਕਦੋਂ ਮੋੜਦੀ ਆ ਯਾਰ ਉੱਥੇ ਵੀ ਚੁਗਲੀਆਂ। ਬੁੜਾ ਤਾਂ ਇੰਜ ਕਰਦੇ ਆਏ ਸੀ ਜੀ ਇੰਜ ਕਹਿੰਦਾ ਦੇਖ ਹਰਕਤਾਂ ਚੈੱਕ ਕਰ ਰਹੀ ਹਰਕਤਾਂ ਚੈੱਕ ਕਰ ਰਹੀ ਕਾਲੂ ਦਾ ਵੀ ਇੰਜ ਕਰਨਾ ਹੈ ਮੈਨੂੰ, तो आप कर सकते हो, आप कर सकते हो, आप करो लंबा खींचा जाओगे आप जरा। ਅੱਬੂ ਦਾ ਐਕਸੀਡੈਂਟ ਹੋਇਆ, ਬੰਦਾ ਆ ਕੇ ਘਰ ਦੱਸਣਾ ਹੈ ਤੇ ਕੁੜੀ ਨਾਲ ਫੋਨ ਤੇ ਗੱਲ ਕਰੇ, ਕਹਿੰਦਾ ਨਹੀਂ ਨਹੀਂ ਵੈਸੇ ਹੀ ਖੱਪ ਪਈ ਪਰ ਕਰ ਗੱਲ। ਬੰਦਾ ਘਰ ਦੱਸਣਾ ਹੈ ਮੋਟਰਸਾਈਕਲ ਦੇ ਕਿ ਤੇਰੇ ਬੂਹ ਦਾ ਐਕਸੀਡੈਂਟ ਹੋ ਗਿਆ, ਆਖਰੀ ਸਮਾਂ ਤੇ ਉਹਨੂੰ ਕਹਿੰਦਾ ਚਲੋ ਬਾਈ ਤਾਂ ਵੱਜ ਗਏ, ਚਲਾ ਸਿਗਰਟ ਪੜ ਕੇ ਲਈਏ। ਯਾਰ ਸਾਹਿਬ ਇਹਦਾ ਬੁਕਨ ਤੇ ਸਿੱਧਾ ਗੋਰਖਨ ਫੂੰਕਦਾ, ਕੱਟ ਕਵਰ ਆਇਆ 10 ਮਿੰਟਾਂ 'ਚ। ਐਦਾਂ ਦਾ ਬੰਦਾ ਆਖਰੀ ਸਾਹ ਤੇ ਭਲਾ ਕੀ ਕਹਿੰਦਾ, ਉਮੀਦ ਹੈ ਤੇ ਮੈਂ 96 ਰੁਪਏ ਦੇਣੇ। ਭਾਈ ਵਾਲੇ ਆ ਸਰਗੀ ਔਰਤ ਹਸਪਤਾਲ ਦਾਖਲ ਹੋਵੇ ਨਾ ਤੇ ਰਾਤ ਨੂੰ ਉੱਠ ਕੇ ਉਹ ਲਹਿਰਾਂ ਵਾਲੇ ਟੀਵੀ 'ਚ ਆਪਣੀ USB ਲਾਉਂਦੇ। ਇਦਾਂ ਦੀ ਔਰਤ ਨਾ ਗਨੂਦਗੀ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਸਕਾ ਬੰਦਾ ਇੰਜ ਕਰਕੇ ਰਿਪੋਰਟਾਂ ਲੈ ਕੇ ਆਣ ਡਿਆ ਤੇ ਉਹਨੂੰ ਕਹਿੰਦੇ ਕੀ ਕਹਿੰਦੇ ਭਰਾਵਾ ਡਾਕਟਰ ਫਿਰ ਤੇਰਾ ਬੰਦਾ ਵਾ। ਕਾਲੂ ਦਾ ਕਜ਼ਨ ਹਸਪਤਾਲ ਦਾਖਲ ਤੇ ਫੁੱਲ ਸੀਰੀਅਸ। ਡਾਕਟਰ ਨੇ ਕਿਹਾ ਭੱਜ ਕੇ ਆ ਦਵਾਈਆਂ ਲੈ ਕੇ, ਤੇ ਇੰਨੀ ਤੇਜ਼ ਦੌੜਿਆ ਉਹਦੀ ਲੱਗੀ ਬੋਤਲ ਪੁੱਟ ਕੇ ਲੈ ਗਿਆ। ਉਹ ਪਾੜਾ ਪਿਆ ਵਿਚਾਰਾ। ਯਾਰ ਇਦਾਂ ਦੀ ਆਈਸੀਯੂ ਚ ਅੱਬੂ ਜੀ, ਆਈਸੀਯੂ ਚ ਤੇ ਉਹਨਾਂ ਨੂੰ ਤੰਗ ਕਰ ਰਹੇ ਆ, ਉਹਨਾਂ ਦਾ ਮਾਸਕ ਲਾ ਕੇ ਰਹੇ। ਇਹ ਵੀ ਆਪਣੇ ਅੱਬੂ ਨੂੰ ਗੇਮ ਖੇਡਣ ਦੇ, ਉਹਨਾਂ ਨੂੰ ਆਕਸੀਜਨ ਲੱਗੀ, ਉਹ ਖਿੱਚ ਕੇ ਨਾ ਇੰਜ ਕਰਕੇ ਛੱਡੀ ਆ। ਕਾਲੂ ਨੂੰ ਚਪੇੜਾ ਪਈ ਆਕਸੀਜਨ ਮਾਸਕ ਤੋਂ, ਆਕਸੀਜਨ ਮਾਸਕ ਲਾ ਕੇ ਨਾ ਇਹਨਾਂ ਨੂੰ ਦੇਖ ਕੇ ਫਿਰ ਨੱਕ ਦਾ ਵਾਲ ਪੱਟ ਕੇ ਫਿਰ ਲਾ ਲਿਆ। ਯਾਰ ਇਦਾਂ ਦੀ ਔਰਤ ਆਟਾ ਗੁੰਦੀ ਹੋਵੇ ਨਾ ਤੇ ਦੰਦ ਨਾਲ ਖਾਏ ਕਰ ਲੈਂਦੀ। ਇਹੋ ਜਿਹੀ ਔਰਤ ਦਾ ਇੱਕ ਹੱਥ ਲਾਲ ਹੋਇਆ ਹੁੰਦਾ ਚੋਲਾ 'ਚ ਬੋਟੀਆਂ ਕੱਢ ਕੱਢ ਕੇ। ਇਦਾਂ ਦੀ ਔਰਤ ਹਮੀ ਖਲੋਤੀ ਉਹਦੇ ਆਪਣੇ ਬੂਹੇ ਦੇ ਅੱਗੇ, ਪੁੱਛਣਾ ਚਾਚੀ ਕੀ ਹੋਇਆ? ਕੁਛ ਨਹੀਂ ਪੁੱਤ, ਆ ਕਬਾੜੀਏ ਕੋਈ ਗਾਰਡਰ ਛੱਡ ਕੇ ਆਈਆਂ। ਯਾਰ ਦਾਦਾ ਭੂ ਆਪ ਮਾਰ ਲੈਂਦੇ ਇਹਨੇ- ਆਈਸੀਯੂ ਚ ਤੇ ਉਹ ਰਾਤ ਨੂੰ ਸੌਣ ਲੱਗੇ ਸਾਰਾ ਸੈਟਅਪ ਬੰਦ ਕਰਤਾ, ਉਹ ਤਾਰਾਂ ਤੂਰਾਂ ਲਾ ਕੇ ਕੇਬਲਾਂ ਲਾ ਕੇ। ਆਵਾਜ਼ ਨਾ ਵੇ ਟੂ ਟੂ। ਡਾਕਟਰ ਨੂੰ ਜਾ ਕੇ ਕਹਿੰਦੇ ਮੈਂ ਸਿਲੰਡਰ ਬੰਦ ਕਰਤਾ ਰੋਡ ਸਿਲੰਡਰ। ਅੱਲਾਹ ਜ਼ਿੰਦਗੀ 'ਚ ਪਹਿਲੀ ਵਾਰੀ ਰੋਡ ਤੇ ਮੋਟਰਸਾਈਕਲ ਲੈ ਕੇ ਨਿਕਲਿਆ ਵਾ ਤੇ ਪਾਗਲ ਨੂੰ ਪਤਾ ਨਹੀਂ ਹੈਗਾ ਲਾਲ ਬੱਤੀ ਤੇ ਤੁਰੀ ਜਾਵੇ। ਇੰਨਾ ਬੇਵਕੂਫ। ਬੇਵਕੂਫ। ਜਿਹੜਾ ਆਕਸੀਜਨ ਵਾਲਾ ਸਿਲੰਡਰ ਲੱਗਾ ਵਾ ਪਿਓ ਨੂੰ, ਉੱਥੇ ਪਲਾਸ ਲੈ ਕੇ ਡੱਬਾ ਲੈ ਕੇ ਫਿਰਨ ਦਿਆ ਥਾਲਣ ਕਰਨ ਦਾ। ਮੈਂ ਕਿਹਾ ਦਾਨਿਸ਼ ਨੂੰ ਨਹੀਂ ਯਾਦ ਆਉਣੀ ਯਾਰ। ਲੇਕਿਨ ਮਿੱਠੇ ਜਿਹੜਾ ਸਟਾਰਟ ਇਹਨਾਂ ਨੇ ਸ਼ੋਅ ਸ਼ੁਰੂ ਕੀਤਾ ਨਾ, ਇੱਕ ਬੜੀ ਗਹਿਰੀ ਗੱਲ ਕਰਤੀ ਯਾਰ ਕਿ ਪੁਰਾਣਾ ਦੌਰ ਕਿੱਧਰ ਗਿਆ। ਹਾਏ 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 ਪਾਇਆ ਨੇ ਤੁਸੀਂ ਆਪਣੀ ਦਰਸ਼ ਭਾਈ ਮੇਰੀ ਗੱਲ ਨੂੰ ਮੰਨਣਗੇ, ਬਾਕੀ ਦਾ ਮੈਨੂੰ ਕੋਈ ਪਤਾ ਨਹੀਂ ਮੰਨਦੇ ਕਿ ਨਹੀਂ ਮੰਨਦੇ, ਕਿਉਂਕਿ ਸਾਰੇ ਇਹਨਾਂ ਨੇ ਕਦੀ ਮੰਨਿਆ ਮਨੁੱਖਰਾਂ ਨੇ। ਤੁਸੀਂ ਆਪਣਾ ਮਾਹੌਲ ਆਪ ਬਣਾਉਣਾ ਹੈ। ਮੈਂ ਆਪਣੀ ਹੁਣ ਇਸ ਚੀਜ਼ ਨੂੰ ਦੇਖਿਆ ਵਾ, ਤੁਹਾਨੂੰ ਕਿਹੜੀ ਲੋੜ, ਤੁਸੀਂ ਆਪਣਾ ਰੁਪਈਆ ਤੁਹਾਡਾ 10-15 ਹਜ਼ਾਰ ਲੱਗਣਾ, ਘਰ ਸਾਰੇ ਮਿੱਟੀ ਦੇ ਬਰਤਨ ਲੈ ਕੇ ਆਓ, ਮਿੱਟੀ ਦੇ ਬਰਤਨ 'ਚ ਹਰ ਸ਼ੈ ਕਰੋ, ਏਦਾਂ ਹੀ ਆਪਣੇ ਬੱਚਿਆਂ ਨੂੰ ਮਿੱਟੀ 'ਚ ਖੇਡਣ ਦਾ ਦਿਓ। ਤੁਸੀਂ ਆਪਣੇ ਬੱਚੇ ਨੂੰ ਆਪ ਬਚਾ ਰੱਖੇ, ਤੁਸੀਂ ਆਪ ਸੈਂਸਿਟਿਵ ਹੋਣ ਦੇ, ਤੁਸੀਂ ਆਪ ਆਪਣੇ ਆਪ ਨੂੰ ਅਪਡੇਟ ਕਰਨਾ, ਤੁਸੀਂ ਆਪ ਆਪਣੇ ਆਪ ਨੂੰ ਅਮੀਰਾਂ ਵਾਲੇ ਪਾਸੇ ਲੈ ਕੇ ਜਾਣਾ ਹੈ। ਓਏ ਹੋਏ 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 ਵਾਹ ਅਸੀਂ ਦੇਖਣਾ ਸੀ ਮਿੱਟੀ ਨਾਲ ਜੁੜੇ ਹੋਏ ਲੋਕ ਆ, ਕੱਲ ਨੂੰ ਮੇਲੇ ਤੇ ਜਾਣਾ, ਪਿਛਲੇ ਹਫ਼ਤੇ ਫਿਰ ਮੇਲੇ ਇੰਜੋਏ ਕਰੋ, ਮੇਲੇ ਮੂਲੇ ਤੁਸੀਂ ਲੋਕ ਉਹ ਮੇਲੇ ਲੱਗਦੇ ਨੇ ਅੱਜ ਕੱਲ। ਯਾਰ ਉਹਦਾ ਜਾਣਾ ਮਜਬੂਰੀ ਆ, ਉਹਦਾ ਨਗਾਂ ਵਾਲਾ ਭਰਿਆ ਪਿਆ ਉਹ ਸੂਟਕੇਸ ਦੇ ਆ। ਉਹ ਕੱਢਣਾ ਵਾ ਇਹਨੇ ਨਗ ਵੇਚਦਾ ਮੇਰੇ ਯਾਰ ਮਹੱਲੇ 'ਚ ਤਮਾਸ਼ਾ ਕਰਨ ਵਾਲੇ ਨੇ ਆਉਣਾ ਹੈ, ਬੱਕਰੀ ਲਿਆਉਣੀ ਓਏ ਹੁਣ ਨਾਲ। ਵੀ ਆਉਂਦਾ ਵਾ, ਤੁਸੀਂ ਨਹੀਂ ਜਾਣਦੇ, ਤੂੰ ਗਿਆ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਮੇਲੇ, ਕਿਹੜਾ ਗਿਆ ਮੇਲੇ ਤੇ ਦੱਸੋ ਮੈਨੂੰ। ਉਹ ਯਾਰ ਮਹੱਲੇ 'ਚ ਤਮਾਸ਼ਿਆਂ ਵਾਲਾ ਕਹਿਣ ਡਿਆ। ਤਮਾਸ਼ੇ ਵਾਲਾ ਆਉਣਾ, ਬੱਕਰੀ ਆਉਣੀ ਨਾਲ, ਰਿੱਛ ਲਿਆਉਣਾ ਉਹਨੇ। ਬਾਂਦਰ ਹੁੰਦਾ ਭਾਈ ਰਿਚ। ਰਿਚ ਵੀ ਆਂਦਾ ਸੀ। ਰਿੱਛ ਵੀ ਹੁੰਦਾ ਹਰ ਰਿਹਾ ਬੰਦਾ ਵਾ 12 ਵਜੇ ਸੁੱਤਾ ਉੱਠਣ ਡਿਆ ਹੈ, ਹਰ ਬੰਦਾ ਤੇ ਰੇਛ ਵਾਲਾ ਆ ਕੇ ਰੇਛ ਨੂੰ ਗਰਮੀ 'ਚ ਮਾਰ ਲਵੇ। ਉਹ ਸਵੇਰ 8 ਵਜੇ 3 ਮਹੀਨੇ ਛੁੱਟੀਆਂ ਗਰਮੀਆਂ ਦੀਆਂ ਹੋਣੀਆਂ, ਨਾਨਕਿਆਂ ਦੇ ਜਾਣਾ ਹੈ, ਉੱਥੇ ਨਾਨਕਿਆਂ ਨੇ ਚਾਅ ਲਾਡ ਕਰਨੇ, ਮਾਮਿਆਂ ਨੇ ਚਾਅ ਲਾਡ ਕਰਨੇ ਨਾ। ਹੁਣ ਉਹ ਮਾਮੇ ਹਰ ਦੇ ਬੰਦਾ ਤੇ ਆਵਾਜ਼ਾਰ ਫਿਰਨ ਡਿਆ। ਹੁਣ ਜਿਹੜੀ ਡੁਗ ਡੁਗ ਦੀ ਡੁਗ 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 ਡੁਗ, ਉਹਨੇ ਤਮਾਸ਼ਾ ਦੇਖਣ ਵਾਲੇ ਨੇ ਹੁੰਦੇ ਜਿਹਨੇ ਡੁਗ ਡੁਗ ਬੰਦ ਕਰਾਉਣਾ ਹੁੰਦੇ, ਉਹ ਬੰਦ ਕਰ ਲਾ, ਸਾਡੇ ਘਰ ਮਰੀਜ਼ ਪਿਆ ਹੋਇਆ। ਹੁਣ ਇੱਕ ਮਾਈ ਆ ਕੇ ਕੋਈ ਮੈਂ ਤੇਰੀ ਮਿਹਰਬਾਨੀ ਪੁੱਤ ਡੁਗ ਡੁਗ ਬੰਦ ਕਰ ਲਾ, ਅਮਜਦ ਨੇ ਰਾਤ ਲਾਈ ਹੋਈ ਆ ਲੂਮਾ ਤੋਂ ਆ ਸੁੱਤਿਆ ਪਿਆ, ਉਹ ਵਿਚਾਰੀ ਆ ਕੇ ਬੰਦ ਕਰਾਂਦੀ। ਨਹੀਂ ਉਹ ਕੌਣ ਹੁੰਦੀ ਕਹਿਣ ਵਾਲੀ ਯਾਰ। ਉੱਥੇ ਬਾਂਦਰ ਬਸ਼ਰਮ ਹੋ ਜਾਂਦਾ, ਬਾਂਦਰ ਚੰਗਾ ਭਲਾ ਸਹੁਰੇ ਜਾਣਾ ਹੁੰਦਾ, ਕਹੂਗਾ ਛੱਡੋ ਉਸਤਾਦ ਜੀ, ਮੈਂ ਪਿੱਛੇ ਚੌਕੜੀ ਖੋਲ ਕੇ ਚਲੋ ਉਸਤਾਦ ਜੀ ਘਰ ਹੀ ਚੱਲਦੇ ਆ, ਅੱਜ ਸਹੁਰੇ ਨਹੀਂ। ਵਾਹ ਵਾਹ ਯਾਰ ਇਹ ਇੱਕ ਸਹੀ ਗੱਲ। ਚੀਜ਼ ਤੇ ਤੀਜੇ ਘੰਟੇ ਮਹਿਮਾਨ ਨੂੰ ਹੋ ਜਾਣਾ, ਤੀਸਰਾ ਘੰਟਾ ਤੇ ਘਰ ਵਾਲੇ ਪਰੇਸ਼ਾਨ ਹੋ ਖਿਜਣ ਲੱਗ ਪੈਂਦੇ ਆ। ਤੇ 10-10 ਦਿਨ ਰਹਿਣਾ ਜਾ ਕੇ ਲੋਕਾਂ ਨੇ। ਭਾਜੀ ਮਹਿਮਾਨ ਦੇ ਵੀ ਆਉਣ ਦਾ ਤਰੀਕਾ ਵਾ, ਮਹਿਮਾਨ ਜਿਹੜੇ ਰਹਿਮਤ ਉਹ ਹੋਰ ਨੇ, ਪਹਿਲੇ ਯਕਦਮ ਮਹਿਮਾਨ ਬੂਹਾ ਖੋਲ ਕੇ ਅੰਦਰ ਕਹੂਗਾ ਉਹ ਕਿੱਥੇ ਆ ਭਾਨਵਰ, ਮੈਂ ਘਰ ਹੀ ਆ। ਤੁਹਾਨੂੰ ਇਦਾਂ ਲੱਗਦਾ ਯਾਰ ਇਕੱਲਾ ਹੀ ਆਇਆ, ਤੁਸੀਂ ਯਾਰ ਗੇਫੀ ਖੋਲਦੇ, ਮਗਰੇ ਉਹਦੀ ਟੀਰੀ ਜੀ ਬੁੱਢੀ ਨੇ ਭਾਵਾਂ ਵੀ ਨਾਲ ਗਿਆ, ਫਿਰ ਬੰਦਾ ਅੱਧੀ ਕਰੂ ਮਰਜੀ। ਪਿੱਛੋਂ ਜਿਹੜਾ ਸਾਈਕਲਾਂ ਦਾ ਕੰਮ ਕਰਦਾ ਮੁੰਡਾ, ਅੱਲਾ ਮਾਫੀ ਦੇਵੇ, ਉਹਦਾ ਹੱਥ ਸਾਈਕਲ ਚਾਹ ਹੁੰਦਾ, ਉਹ ਕਹੂਗਾ ਤਾਇਆ ਮੈਂ ਵੀ ਨਾਲ ਆ। ਐਦਾਂ ਕਰਕੇ ਜਦੋਂ 9 ਜੀ ਵੜਦੇ ਆ ਨਾ,
ਫਿਰ ਤੁਹਾਡਾ ਨਾ ਤੁਹਾਡੀ ਆਪਣੀ ਰਹਿਮਤ ਜਿਹੜੀ ਹਾਂ ਦਿਲ ਬੁੱਝ ਜਾਂਦਾ ਫਿਰ ਘਰ ਦਾ ਬੰਦਾ ਆਪਣੀ ਚਾਬੀ ਫੜਾ ਕਹਿੰਦਾ ਫੜੋ ਚਾਬੀ ਘਰ ਦੀ। ਫਿਰ ਤੁਹਾਡਾ ਦਿਲ ਕਹਿੰਦਾ ਕਾਂ ਨੂੰ ਕੁੱਟਣ ਨੂੰ ਜਿਹਦਾ ਕਰਕੇ ਆਏ ਨਾਲੇ ਉਹ ਕਾਂ ਦੇ ਮੁਹਤਾਜ ਨਹੀਂ ਆਪੇ ਆ ਜਾਂਦੇ ਆ। ਹਾਂ ਕਾਲੂ ਹੁਣਾਂ ਦੇ ਘਰ ਜੇ ਕੋਈ ਪਰੋਣੇ ਆ ਜਾਣ ਉਹ ਸਭ ਤੋਂ ਪਹਿਲੇ ਆ ਕੇ ਕੰਮ ਵਾਲੇ ਕੱਪੜੇ ਪਾਉਂਦੇ। ਦਾਨਿਸ਼ ਭਾਈ ਪਤਾ ਕੀ ਗੱਲ ਆ, ਸਾਡੇ ਘਰ ਜਦੋਂ ਵੀ ਮਹਿਮਾਨ ਆਏ ਆ ਅਲਹਮਦੁਲਿਲਾ ਅਸੀਂ ਖੁੱਲਾ ਖਰਚਾ ਕੀਤਾ ਵਾ। ਇਹਨਾਂ ਦੇ ਖੁੱਲਾ 100 ਦੀ ਭਾਂ ਲੈ ਲੈਂਦੇ ਨਾ, ਖੁੱਲੇ ਕਰਦੇ ਖਰਚੇ ਫਿਰ। ਇਹਦਾ ਸਕਾ ਤਾਇਆ ਆਇਆ, ਇਹਦੇ ਅੱਬੇ ਨੂੰ ਸਟਿੰਗ ਦੀ ਬੋਤਲ ਪਿਲਾ ਕੇ ਉਹਨੂੰ ਕਹਾ ਓਏ ਆ ਮੋਟਰਸਾਈਕਲ ਕੱਢ ਜਰਾ ਆ ਮੈਨੂੰ ਲਾਹੌਰ ਤੱਕ ਲਾ ਕੇ ਆ। ਘਰ 'ਚ ਸਾਰੇ ਭਰਾ ਮਿਸ਼ਲਾਂ ਚੁੱਕ ਕੇ ਫਿਰਨ ਦੇ ਮੀਟਰ ਕੱਟਿਆ ਗਿਆ ਸੀ। 4-5 ਮਹਿਮਾਨ ਆਏ ਤੇ ਵਾਡੀਆਂ ਰੱਖ ਲੀਆਂ। ਵਾਡੀਆਂ ਤਾਂ ਹੋ ਗਈਆਂ ਵਾ। ਮਿੱਠੇ ਭਾਈ ਪਹਿਲਾ ਵਕਤ ਹੁੰਦਾ ਸੀ, ਵੇਖੋ ਸ਼ਾਦੀ ਹੁੰਦੀ ਸੀ, ਹਾਏ 3-3 4-4 ਦਿਨ ਪਹਿਲੇ ਜਾਣਾ, ਫਿਰ 1-2 ਦਿਨ ਬਾਅਦ ਚ ਉਹਨਾਂ ਨੇ ਘਰਦਿਆਂ ਨੇ ਜੋ ਉਸ ਹਿਸਾਬ ਨਾਲ ਬੈਗ ਲਕੋਲਣਾ ਜਾਂ ਝੋਲਾ ਹੋਣਾ ਜਾਂ ਛਾਪਰ ਹੋਣਾ, ਉਹਨਾਂ ਨੇ ਕੋਲਣਾ ਵੀ ਸਾਰੇ ਚੱਲੇ ਅਸੀਂ ਵੀ ਬੋਰ ਹੋ ਜਾਾਂਗੇ। ਯਾਰ ਉਹ ਵਕਤ ਹੁਣ ਫੌਤਗੀ ਘੰਟੇ ਦੀ ਰਹਿ ਗਈ ਹੈ, ਅੱਲਾ ਮਾਫ ਕਰੇ, ਤੇ ਸ਼ਾਦੀ 2 ਘੰਟੇ ਦੀ ਰਹਿ ਗਈ ਹੈ। ਭਾਵੇਂ ਨਾ ਤੁਸੀਂ ਹਲੇ ਵੀ ਉਸ ਸਿਸਟਮ ਨੇ ਉਹ ਵਕਤ ਮੈਂ ਮੰਨਦਾ ਵਾਂ, ਅਸੀਂ ਦਾਨਿਸ਼ ਨਾਲ ਮੇਰੀ ਕਿੰਨੀ ਵਾਰੀ ਡਿਸਕਸ ਹੁੰਦੀ ਆ ਕਿ ਯਾਰ ਮੇਰਾ ਨਹੀਂ ਦਿਲ ਲੱਗਦਾ ਇਸ ਦੌਰ ਦੇ ਵਿੱਚ। ਤੁਹਾਨੂੰ ਥੋੜਾ ਸਟਰਗਲ ਕਰਨੀ ਪੈਣੀ। ਤੁਹਾਡੇ ਕੋਲ ਪਿੰਡ ਰਿਸ਼ਤੇਦਾਰ ਆ, ਜਦੋਂ ਕਰ ਆ ਕੋਈ ਯਾਰ ਦੋਸਤ ਆ, ਉਹਨੂੰ ਕਹੋ ਯਾਰ ਸਾਨੂੰ ਪਿੰਡ ਦੀ ਸ਼ਾਦੀ ਦਿਖਾ, ਤੁਹਾਨੂੰ ਚਾਹ ਸੁਣਾ ਦੀ ਗੱਲ ਕਰਿਓ। ਯਾਰ ਯਾਰ ਮਿੱਠੇ ਉਹ ਗੱਲ ਤੇਰੀ ਠੀਕ ਆ, ਲੇਕਿਨ ਅਸੀਂ ਹੁਣ ਆਪਣਾ ਮਾਹੌਲ ਇੰਜ ਨਹੀਂ ਭਾਲਿਆ। ਦੀ ਗੱਲ ਬਹੁਤ ਅੱਛੀ ਹੈ, ਮੈਂ ਇਸ ਗੱਲ ਨੂੰ ਨੋਟ ਕਰਦਾ ਕਿ ਫੌਤਗੀ ਵਾਕਈ ਰਾਤ ਨੂੰ ਫੌਤ ਹੋਇਆ ਨਾ ਤੇ ਇਨਸਾਨ ਦੀ ਕੋਸ਼ਿਸ਼ ਇਹੀ ਹੁੰਦੀ ਹੈ ਸਾਰਿਆਂ ਦੀ ਕਿ ਭਾਈ ਰਾਤ ਨੂੰ ਹੀ ਮਿਲ ਲਈਏ। ਭਾਵੇਂ ਨਾ ਅਸੀਂ ਤੁਸੀਂ ਆਪ ਨਹੀਂ ਸਹੀ, ਜਿਹਦੇ ਘਰ ਫੌਤ ਹੋਇਆ ਅਸੀਂ ਉਹਦੇ ਫੂੜੀ ਤੇ ਬਹਿ ਕੇ ਜਦੋਂ ਲੱਗੇ ਮੋਬਾਈਲ ਤੇ ਰਹਿਣਾ, ਉਹਦੇ ਦੁੱਖ ਨਾਲ ਸ਼ਰੀਕ ਨਹੀਂ ਹੋਣਾ। ਉਹਨੇ ਉਹਦਾ ਤਾਂ ਦਿਲ ਕਰਦਾ ਕਿ ਮੈਂ ਇਹ ਹੁਣੇ ਉੱਠ ਕੇ ਚੱਲ ਜਾਣਾ ਇੱਥੋਂ, ਤੇ ਉਹ ਵਾਈਫਾਈ ਬੰਦ ਕਰਨਾ ਅਸੀਂ ਉੱਥੇ ਬਹਿ ਕੇ ਜਿਹੜੀਆਂ ਗੱਲਾਂ ਕਰੀਦੀਆਂ ਹੁਣ ਫੌਤਗੀ ਤੇ ਕਰਨ ਵਾਲੀਆਂ ਹੁੰਦੀਆਂ ਨਹੀਂ ਹੁੰਦੀਆਂ। ਹੁਣ ਉੱਥੇ ਬਾਬੇ ਆ ਜਾਂਦੇ ਆ, ਇੱਥੇ ਤੱਕ ਧੋਤੀ ਕੀਤੀ ਹੁੰਦੇ ਬਾਬਿਆਂ ਨੇ, ਅਖਬਾਰ ਨਹੀਂ ਲਵਾਈ, ਓਏ ਅਖਬਾਰ ਹੀ ਫੜ ਲੈਣੀ ਸੀ ਕਿਸੇ ਦੇ। ਸ਼ੌਕਾ ਆਇਆ ਭਲਾ ਵੀ ਤੂੰ ਆਇਆ ਜਿਹਦੇ ਘਰ ਫੌਤ ਹੋਇਆ ਉਹਦੇ ਮੁੰਡੇ ਦਾ, ਮੈਂ ਕਿਹਾ ਚਲ ਸ਼ੌਕਾ ਆਇਆ ਉਹਨਾਂ ਮੈਂ ਕਮੇਟੀ ਦੀ ਗੱਲ ਵੀ ਕਰ ਲਵਾਂ ਹਾਏ ਵੀ ਤੂੰ ਫੌਤ ਕਿਹੜੀ ਦੇਰ ਤੇ ਬਹਿ ਕੇ ਐਸਐਸ ਕਿਥੇ ਖੋਲਤੀ ਭਲਾ ਰਾਮ ਨੇ ਆਵਨਾ ਹਰਮਜ ਦੱਸ ਲੈ ਵੀ ਤੂੰ ਜਨਾਇਆ ਉਹਨੂੰ ਲੈ ਕੇ ਜਾਣਾ। ਯਾਰ ਮਿੱਠੇ ਮੈਨੂੰ ਉਸ ਦੌਰ ਚ ਲਾਇਆ ਯਾਰ, ਤੇਰੀ ਮਿਹਰਬਾਨੀ ਯਾਰ। ਲਾਇਆ ਪੈਟਰੋਲ 6 ਰੁਪਏ ਵਧਿਆ ਉਸ ਦੌਰ 'ਚ ਬਹੁਤ ਤੇਲ ਆ। ਉਹ 6 ਰੁਪਏ 410 ਰੁਪਏ ਹੋ ਗਏ ਆ ਭਾਈ। ਓਹੋ ਕੀ ਉਹ ਭਾਜੀ ਰਾਤ ਹੈਲੋ ਨੂੰ ਨਹੀਂ ਯਾਰ 410 ਮਾਫੀ ਦੇ ਦਿਓ ਯਾਰ ਪਲੀਜ਼। ਕਿੰਨੇ ਰੁਪਏ ਕਿਲੋ ਆ? 316 ਰੁਪਏ ਲੀਟਰ ਆ। ਅੱਛਾ ਇਦਾਂ ਦੇ ਬੰਦੇ 80 ਸਾਲਾਂ ਦੇ ਹੋਏ ਲੇਕਿਨ ਆਪਣੀ ਪਲਕਿੰਗ ਕਰਾਉਣੇ ਨਹੀਂ ਹਟਦੇ। ਪਲਕਾ ਲਾ ਦਿਓ। ਯਾਰ ਮਿੱਠੇ ਮੈਂ ਮਿੱਠੇ ਭਾਈ ਉਹ ਗੱਲ ਕਰਨ ਲੱਗਾ ਸੀ ਕਿ ਹੁਣ ਨਾ ਅੱਲਾ ਨਾ ਕਰੇ ਕਿਤੇ ਫੌਤਗੀ ਹੋ ਜਾਂਦੀ ਨੇ, ਫੋਨ ਕਰਦੇ ਨੇ ਯਾਰ ਫਲਾਣਾ ਮਰ ਗਿਆ, ਕਹਿੰਦੇ ਅੱਛਾ ਯਾਰ ਅੱਲਾ ਦਾ ਹੁਕਮ, ਕਿੰਨੇ ਵਜੇ ਜਨਾਜ਼ਾ? 2 ਵਜੇ, ਚਲੋ ਠੀਕ ਹੈ। ਉਹ ਘਰੋਂ ਹੀ ਉਹਨੇ ਵੇ ਨਿਕਲਦਾ ਕਿ ਸਿੱਧਾ ਕਬਰਸਤਾਨ ਪਹੁੰਚਾ। ਐਦਾਂ ਦਾ ਬੰਦਾ ਦੇਗ ਦੇ ਵਿੱਚ ਨਿਚ ਮਾਰ ਦਿੰਦਾ। ਫੈਸਲ ਪਹਿਲੇ ਤੁਹਾਨੂੰ ਪਤਾ ਵਾ ਮਾੜੀ ਨਿਚ ਮਾਰਦਾ। ਯਾਰ ਮੈਂ ਐਨੀ ਸ਼ਾਹ ਦਵਾ ਐਨੀ ਸ਼ਾਹ ਫੌਤਗੀ ਸਾਡੇ ਪਿੰਡ ਹੁੰਦੀ ਸੀਗੀ, ਸਾਡੇ ਘਰ ਇੱਥੇ ਫੈਸਲਾਬਾਦ ਟੀਵੀ ਨਹੀਂ ਸੀ ਚੱਲਦਾ ਹੁੰਦਾ ਇਦਾਂ ਹੀ ਤੇ ਸਾਡੇ ਆਂਢ ਗੁਆਂਢ ਵਾਲੇ ਕਹਿੰਦੇ ਸੀ ਯਾਰ ਨਾ ਹੋਏ ਅਨਵਰ ਹੁਣ ਫੌਤਗੀ ਹੋਈ ਆ ਟੀਵੀ ਕੋਈ ਨਾ ਚਲਾਵੇ। ਮਹੱਲੇ 'ਚੋਂ ਵੀ ਕਹਿਣ ਆਉਂਦੇ ਸੀ। ਹੁਣ ਉਹ ਤੁਸੀਂ ਇਸ ਫੌਤਗੀ ਵਾਲੀ ਫੂੜੀ ਤੇ ਆਪਣੇ ਛੋਟੇ ਬੱਚੇ ਨੂੰ ਚੋਪੀ ਮੋਬਾਈਲ ਦੇ ਕੇ ਕਰਾਉਂਦੇ ਆ, ਫੜ ਓਏ ਮੈਂ ਤੋਤਾ ਵੇਖ। ਓਏ ਯਾਰ ਮਿੱਠੇ ਕੀ ਬਾਤ ਹੈ ਯਾਰ। ਯਾਰ ਤੁਸੀਂ ਮੇਰੇ ਨਾਲ ਚੱਲੋ ਤਾਂ ਸਹੀ। ਔਰ ਸਲਮਾਨ ਭਾਈ ਤੁਹਾਡਾ ਅਗਰ ਮਸਜਿਦ ਦੇ ਬਾਹਰ ਜਨਾਜ਼ਾ ਪੜਾਉਣਾ ਨਾ ਮੌਲਵੀ ਨੇ, ਮੈਂ ਅੱਖੀ ਵੇਖੇ ਵਾਕੇ ਮੈਂ ਉਹ ਦੱਸਾਂਗੇ ਜਿਹੜੇ ਐਨੀ ਸ਼ਾਦ ਅਸਰ ਤੋਂ ਬਾਅਦ ਜਨਾਜ਼ਾ ਵਾ, ਅੱਧੇ ਮਹਿਮਾਨ ਇਸ ਬਾਹਰ ਜਾਮੇ ਤੇ ਕੋਈ ਫਿਰਨ ਡਿਆ, ਕੋਈ 7 ਦੇ ਚੂੰ ਚੱਕਰ ਲਾਉਣ ਡਿਆ, ਅਸਰ ਦੀ ਨਮਾਜ਼ ਨਹੀਂ ਪੜ੍ਹ ਕੇ ਨਮਾਜ਼ ਜਨਾਜ਼ੇ ਟਾਈਮ ਅੰਦਰ ਚੱਲ ਜਾਂਦੇ। ਹਾਂ ਓਏ ਹੋਏ ਹੋਏ ਬੇਬਰਕਤੀ ਕਿੱਦਾਂ ਹੀ ਪਹਿਲਾਂ ਤੁਹਾਨੂੰ ਪਤਾ ਕਿੱਦਾਂ ਹੀ ਇਦਾਂ ਹੀ ਇਦਾਂ। ਮੁੰਡਾ ਦੋਸਤ ਲੈ ਗਿਆ ਭਾਈ 60 ਰੁਪਏ ਕਿਲੋਮੀਟਰ ਦੇ। ਬੇਬਰਕਤੀ ਇਦਾਂ ਹੀ ਆਉਂਦੀ ਭਾਜੀ। ਓਏ ਹੋਏ। ਇਹ ਫਿਰ ਜਨਾਜ਼ਾ ਘੰਟੇ ਦਾ ਲੋਕੀ ਕਹਿੰਦੇ ਅੱਧੇ ਘੰਟੇ, ਅਸੀਂ ਆਪਾਂ ਆਪਣਾ ਹਸਪਤਾਲੋਂ ਡਾਇਰੈਕਟ ਕਵਰ 'ਚ ਪਾ ਕੇ ਓਏ ਹੋਏ। ਫਿਰ ਉੱਥੇ ਨੁਕਸ ਜਿਹੜੇ ਲੈ ਆ ਚਣੇ ਵਾਲੇ ਪਕਾ ਲਿਆ ਹੈ, ਉਹਦਾ ਕਹਿੰਦੇ ਬੁੜੇ ਦਾ ਕੰਮ ਬਹੁਤ ਸੈੱਟ ਆ, ਓਏ ਬੁੜਾ ਪਿੱਛੇ ਜਗ੍ਹਾ ਬੜੀ ਛੱਡ ਕੇ ਗਿਆ ਵਾ। ਮੁੰਡੇ ਦੇ 9 ਮੁੰਡੇ ਬਾਬੇ ਦੇ ਹੈ, ਇੱਕ ਸੌਦੀਆ ਤੋਂ ਯੂਕੇ ਵਾਲੇ ਨੇ ਕੀ ਕੀਤਾ, ਰੋਟੀ ਭੋਰਾ ਪਾ ਲੈਂਦਾ, ਇਹ ਗੱਲਾਂ ਹੁੰਦੀਆਂ। ਤੇ ਜੇ ਕਿਤੇ ਤੁਹਾਡੇ ਹਮਾਮ ਦੇ ਪਾਣੀ ਉਹ ਵੜ ਗਿਆ, ਓਏ ਲੈ ਕਾਂ ਹੀ ਸੜ ਗਿਆ, ਲਓ ਜੀ ਕਹਿੰਦੇ ਪਿਓ ਮਾਵਾ ਠੰਡੀਆਂ ਛਾਵਾਂ ਪਾਣੀ ਤੱਤਾ ਰੱਖਿਆ ਹੋਇਆ। ਉਹ ਗੱਲਾਂ ਤੇ ਫਿਰ ਉੱਥੇ ਉੱਚੀ ਦਿਨੇ ਸੁਣਾਉਣਗੇ, ਓਏ ਉੱਠ ਰਿਆਕ ਅਸੀਂ ਖੋਖੇ ਤੋਂ ਨਸਲੇ ਪੀ ਕੇ ਆਉਂਦੇ ਆ, ਇਹ ਤਾਂ ਮਰ ਗਏ। ਯਾਰ ਹੁਣ ਵੀ ਲੋਕ ਇਸ ਤਰ੍ਹਾਂ ਹੀ ਚਾਹ ਪੀ ਕੇ ਆ ਯਾਰ ਚਾਹ ਪੀਣ ਚਲੀਏ, ਹਾਂਜੀ। ਫੌਤਗੀ ਤੇ ਗਏ ਇਕੱਠੇ ਹੋਏ ਆ। ਭਾਜੀ ਬੜਾ ਸਿਸਟਮ ਹੁੰਦਾ। ਔਰ ਅੱਲਾ ਇਹ ਜਨਾਜ਼ਾ ਜੁਨਾ ਚੁੱਕ ਕੇ ਨਾ ਮੈਂ ਦੇਖਿਆ ਯਾਰ, ਜਦੋਂ ਹਲਕੀ ਸ਼ਾਮ ਹੋਣ ਲੱਗੀ ਨਾ ਵਿੱਚੋਂ ਇੱਕ ਜਵਾਈ ਇੰਜ ਕਰਕੇ ਉੱਠਦਾ ਕਹੂਗਾ, ਓਏ ਖੁਰਮ ਕਿੱਥੇ ਆ? ਖੈਰ ਸੀ ਕੀ ਓਰੇ ਆ ਯਾਰ, ਉਹ ਵਿਕਾਸ ਨੂੰ ਜਾ ਕੇ ਮੇਰੇ 5 ਪਾਨ ਲਾਤੇ ਯਾਰ। ਆਹੋ ਉਹ 5 ਫਿਰ ਓਏ ਅੱਬਾ ਕੀ ਮਰਿਆ ਯਾਰ, ਮੂੰਹ ਬੰਦ ਕਰਕੇ ਫਿਰਨ ਡਿਆ ਯਾਰ, ਤੈਨੂੰ ਕੀ ਪਤਾ ਕਿੰਨੀ ਤੋੜ ਲੱਗਣੀ ਆ, 5 ਫਾਨ ਫੜ ਲਿਆ ਤੇ ਨਾਲ ਦਾ ਭਲਾ ਕਹੂਗਾ ਆ ਮੇਰੀ ਨਸਵਾਰ ਦਾ ਵੀ ਕਹਿੰਦੀ, ਅੱਛਾ ਯਾਰ ਤੈਨੂੰ ਨਸਵਾਰ ਵੀ ਲਿਆ। ਇਹ ਪੂਰੀ ਰੌਂਦ ਚੱਲਦੀ ਫਿਰ। ਉਹ ਡੀਲਾਂ ਮੰਗਵਾਉਂਦੇ ਹੁੰਦੇ ਰਾਤ ਨੂੰ ਬਰਗਰਾਂ ਦੀਆਂ ਯਾਰ। ਬੜੀ ਬਰਕਤ ਵਾ, ਲੇਕਿਨ ਅਸੀਂ ਤੁਸੀਂ ਨਾ ਆਪ ਕਾਹਲ ਸੁਸਤ ਹੋ ਗਏ ਯਾਰ। ਹੁਣ ਦੂਰ ਕੀ ਜਾਣਾ, ਮੈਂ ਫਜਰ ਜਿਹੜੀ ਹੈ ਨਾ ਬਹੁਤ ਦੇਰੀ ਹੋ ਗਈ ਆ, ਮਿਸਿਸ ਪੜ੍ਹਦੀ, ਮੈਂ ਕਹਿੰਦਾ ਯਾਰ ਹੁਣ ਫਜਰ ਟਾਈਮ ਠਾ ਲਿਆ ਕਰ। ਅਸੀਂ ਕਾਹਲ ਸੁਸਤੀ ਇਦਾਂ ਦੇ ਐਵੇਂ ਕਹੀਏ ਵੀ ਅਸੀਂ ਪੰਜਗਾਨਾ ਪੜ੍ਹਦੇ ਨਹੀਂ ਭਾਈ।
ਉੱਠ ਹੀ ਨਹੀਂ ਹੁੰਦਾ। ਅਸੀਂ ਸਾਰੇ ਲੋਕ ਕਾਹਲ ਸੁਸਤ ਹੋਏ ਪਏ ਆ, ਖੁਰਾਕਾਂ ਉਦਾਂ ਦੀਆਂ ਵਾ। ਭਾਈ ਲਿਆਸ ਨੂੰ ਮੌਤ ਦੇ ਖੂਹ ਤੇ ਛਿੱਤਰ ਪੈ ਗਏ। ਕਿਉਂ? ਹਾਂ ਇੱਥੇ ਆਓ। ਕਿਉਂ? ਉਹ ਜਿਹੜਾ ਬਾਰਡਰ ਜਿਹਾ ਨਹੀਂ ਹੁੰਦਾ ਜਿਹਦੇ ਨਾਲ ਲੱਗ ਕੇ ਖਲੋਈਦਾ, ਉੱਤੇ ਐ ਲੱਤਾਂ ਅੰਦਰ ਨੂੰ। ਇਹਨੇ ਕਾਰ ਨੂੰ ਜੈਨੂਇਨ ਛਿੱਤਰ ਪਏ ਮੌਤ ਦੇ ਖੂਹ ਚੋਂ। ਜਿਹੜੀ ਕਾਰ ਨਹੀਂ ਘਮਾਉਂਦੇ ਕਾਰ, ਚਵਲ ਉੱਥੇ ਹੱਥ ਦੇ ਡਿਆ, ਅੱਗ ਲੈ ਜਾਏਂਗੇ ਥੋੜਾ, ਅੱਗ ਲੈ ਜਾਏਂਗੇ ਥੋੜਾ, ਤਾਂ ਅੱਗ ਹੋਗਾ ਨਾ ਮਾਮਾ ਕੀ ਹੋਗਾ ਤੈਨੂੰ। ਯਾਰ ਵਕਤ ਹੁੰਦਾ ਸੀਗਾ ਆਪਣਾ ਸਾਲਣ ਦੇ ਕੇ ਉਹਨਾਂ ਦਾ ਸਾਲਣ ਲੈ ਲੈਣਾ। ਹੁਣ ਵੀ ਇਦਾਂ ਹੀ ਆ, ਹੁਣ ਵੀ ਉਹ ਤੁਸੀਂ ਤੇ ਹੁਣ ਵੀ ਇੰਜ ਕਰਦੇ ਹੋ। ਪਾਇਨਾ ਚੀਜ਼ ਦਾ ਬੜਾ ਅੱਛਾ ਵਾ। ਸਾਡੇ ਮੇਰੇ ਜਦੋਂ ਕੋਈ ਹੈਵੀ ਆਈਟਮ ਪੱਕਦੀ ਨਾ ਕੋਈ ਅੱਛੀ ਯਾਰ ਵੀ ਖੁੱਲ ਖੁੱਲ ਗਏ ਵਾਲੀ, ਨਾਲ ਦੇ ਹਮਸਾਇਆਂ ਨੂੰ ਪੁੱਛੀਦਾ, ਹਮਸਾਏ ਸਾਨੂੰ ਆਲੂ ਹੋ ਗਿਆ, ਮਸਰ ਹੋ ਗਿਆ। ਭੈਣਾ ਭਰਾਵਾਂ ਵੱਲੋਂ ਹਰ ਸ਼ੈ ਲੈ ਆਈ, ਤੇ ਜਿੱਧਰ ਦਿਲ ਕਰਦਾ ਆਪਾਂ ਜਾ ਕੇ ਬੁਰਕਬਾਜ਼ੀ ਕਰ ਲਈਦੀ ਆ। ਅਗਲੇ ਨੂੰ ਪਤਾ ਕਿ ਯਾਰ ਮਿੱਠਾ ਭੁੱਖ ਹਾਂ ਆਪੋ ਮਿੱਠਾ ਆਜਿਜ਼ ਬੰਦਾ ਵਾ, ਇਹਨੂੰ ਕਿਸੇ ਨੂੰ ਟੈਨਸ਼ਨ ਨਹੀਂ। ਤੁਸੀਂ ਆਪ ਕਰਨਾ ਵਾ, ਆਪਣੇ ਆਪ ਆਪਣਾ ਮਾਹੌਲ ਆਪ ਬਣਾਉਣਾ ਵਾ। ਆਪਣੇ ਆਪ ਨੂੰ ਬਦਲੋ, ਹਨਾ? ਨਹੀਂ ਬਦਲੋ ਨਹੀਂ, ਤੁਸੀਂ ਸਰਕਾਰ ਕੋ ਪਿੰਡਾਂ ਸ਼ਾਮਾਂ, ਹੁਣ ਆਪਣਾ ਬਾਬਰ ਦੇ ਪਿੰਡ ਚਾਹੀਦਾ। ਯਾਰ ਇੱਕ ਮਿੰਟ, ਇਹ ਪਤਾ ਕੀ ਸਿਸਟਮ ਸੋਸਾਇਟੀ ਉਦੋਂ ਖਰਾਬ ਹੋ ਗਈ ਜਦੋਂ ਅਸੀਂ ਕਹਤਾ ਉਹ ਭਾਈ ਅਸੀਂ ਆਪਣੇ ਕੰਮ ਨਾਲ ਕੰਮ ਰੱਖੀਦਾ ਭਾਈ, ਯਾਰ ਅਸੀਂ ਆਪਾਂ ਕਿਸੇ ਨੂੰ ਪੁਰਾਣੇ ਨਹੀਂ ਦੌਰ 'ਚ ਬੁਲਾਈ, ਨਾ, ਆਪਣੇ ਆਪ ਨੂੰ ਬਦਲੋ। ਆਪਾਂ ਕਿਸੇ ਨੂੰ ਨਹੀਂ ਬੁਲਾਈਦਾ। ਪੁਰਾਣੇ ਦੌਰ ਦੇ ਵਿੱਚ ਹਾਂਜੀ ਤਾਰੇ ਵਾਲੀ ਤਰਪਾਲ ਦੇ ਪਿੱਛੋਂ ਇਹੋ ਜਿਹੇ ਮੋਟੇ ਪਰੋਣੇ ਨੂੰ ਮੁੱਕਾ ਜ਼ਰੂਰ ਵੱਜਦਾ। ਤਾਰੇ ਵਾਲੀ ਕਿਨਾਰ ਦੇ ਪਿੱਛੇ ਕਨਾਤ ਆਹੋ ਤਾਰੇ ਵਾਲੀ ਇਦਾਂ ਦੀ ਸੱਸ ਜਵਾਈ ਨੂੰ ਕਹਿੰਦੇ ਰੇਤ ਖਾ ਕੇ ਦਿਖਾਵਾਂ। ਅੱਛਾ, ਇਦਾਂ ਦਾ ਪਹਿਲਵਾਨ ਤਾਰੇ ਵਾਲੀ ਕਿਨਾਰ ਤੇ ਬਿਲਕੁਲ ਬਹਿ ਕੇ ਪੈਰਾਂ ਭਾਰ ਰੋਟੀ ਖਾਂਦਾ, ਉਹਨੇ ਥੱਲੋਂ ਹੱਥ ਪਾ ਕੇ ਕੋਈ ਬਣਾ ਪਲੇਟ ਖਿੱਚ ਲੈਂਦਾ ਤੇ ਆਪ ਪਾਣੀ ਦਾ ਇਸ਼ਾਰਾ ਕਰਦੇ ਪਲੇਟ ਕਿੱਥੇ ਗਈ, ਕੌਣ ਲੈ ਗਿਆ। ਯਾਰ ਮਿੱਠੇ, ਮੈਂ ਕਸਮ ਮੁੱਕਾ ਵੱਜਦਾ ਵੇਖਿਆ। ਮੇਰੇ ਪਤਾ ਨਹੀਂ ਮਾਮੂ ਦੀ ਸ਼ਾਦੀ ਸੀ ਕਿ ਕਦਲ ਦੀ ਸੀ ਯਾਰ ਜੀ ਕਿ ਆਪਣੀ ਰਿਸ਼ਤੇਦਾਰਾਂ ਦੀ ਸੀਗੀ। ਆਪਣੇ ਰਿਲੇਟਿਵ ਦੀ ਸ਼ਾਦੀ ਤੇ ਉਹ ਜਿਹੜਾ ਵਰਤਾਵਾ ਸੀ ਨਾ, ਦੇਖੋ ਜਦੋਂ ਵਰਤਾਈਆਂ, ਉਦੋਂ ਕਦੋਂ ਵੇਟਰ ਵੂਟਰ ਨਹੀਂ ਸੀ ਹੁੰਦੇ, ਆਪ ਹੀ ਯਾਨੀ ਕਿ ਕਦੋਂ ਹੁੰਦੇ ਸੀਗੇ, ਤੇ ਉਹਨਾਂ ਨਾਲ ਵਰਤਾਵੇ ਨੇ ਨਾ ਬੜਾ ਜ਼ਾਲਮ ਵਰਤਾਵਾ, ਜਿਹੜਾ ਦੇਗਾਂ ਦੇ ਉੱਤੇ ਬੈਠਾ ਵਾਲਾ ਕਰੈਕਟਰ ਜਿਹੜਾ ਹਿਸਾਬ ਨਾਲ ਪਾਉਂਦਾ ਜਿਹੜਾ, ਉਹ ਬੜੇ ਹਿਸਾਬ ਨਾਲ ਪਾਣ ਪੂਣੇ। ਉਹ ਹੁਣ ਸਾਰਿਆਂ ਨੂੰ ਖਵਾ ਪਿਆ ਕੇ ਨਾ, ਤੇ ਐਂਡ ਦੇ ਆਪ ਭਾਈ ਉਹਨੇ ਸੋਹਣੀ ਬਰਾਤ ਭਰੀ ਏ, ਭਰੀ ਗਾਂਡਿਆ ਉਹਨੂੰ ਉਹਨੂੰ ਚੜੀ ਹੈ ਕਿ ਤੁਸੀਂ ਸ਼ੋਰੇ ਨਾਲ ਗਾਦੀ ਉਹਨੂੰ ਤੰਬੂ ਪਿੱਛੋਂ ਕਿਤੇ ਨੇ ਅਦੂਕਿਨ ਕਰਦਾ ਕੰਬੋ ਲਾਤੀ। ਉਹ ਆਹ ਵਾਲਾ ਮੁੱਕਾ ਮਾਰ। ਫੁੱਲ ਜੋਸ਼ ਨਾਲ ਮੁੱਕਾ ਮਾਰ। ਉਹ ਤੇ ਆਪਾਂ ਪਾ ਉਹਨੂੰ ਤੰਬੂ ਪਿੱਛੋਂ ਨਾ ਕਿਸੇ ਨੇ ਫੁੱਲ ਜੋਸ਼ ਨਾਲ ਮੁੱਕਾ ਮਾਰਿਆ, ਤੇ ਉਹ ਤੇ ਅਸੀਂ ਸਾਰੇ ਦੂਰਾ ਤੀਰਾ ਹੋ ਗਿਆ, ਉਹਨੂੰ ਪਾਣੀ ਪੂਣੀ ਪਿਲਾਇਆ, ਉਹ ਦਵਾਈ ਹੈ, ਤੇ ਘੰਟੇ ਕੇ ਬਾਅਦ ਆਣਾ ਉਹਨੇ 5 ਕੁ ਮੁੰਡੇ ਘਲਾਰੇ ਹੋਏ, ਕਹਿੰਦਾ ਪੰਜਾਂ ਤੋਂ ਮੈਂ ਹਲਫ ਲੈਣਾ। ਹੁਣ ਮਾਮੂ ਕਹਿੰਦੇ ਯਾਰ ਇਹਨਾਂ ਕੋ ਕਿਉਂ ਹਲਫ ਲੈਣਾ, ਕਹਿੰਦਾ ਮੈਨੂੰ ਇਹਨਾਂ ਦੇ ਸ਼ੱਕ ਹੈ, ਇਹਨਾਂ ਨੂੰ ਮੈਂ ਛੋਟੀਆਂ ਬੂਟੀਆਂ ਦਿੱਤੀਆਂ ਸੀ। ਮੇਰੇ 2 ਦਿਨ ਉਹਦਾ ਲੱਕ ਨਹੀਂ ਸਿੱਧਾ ਹੋਇਆ, ਡਰ। ਕਾਲੇ ਨੇ ਵੀ ਭਾਈ ਇੱਕ ਵਿਆਹ ਦੇ ਪਰਾਤ ਭਰੀ, ਰੋਟੀ ਖਾਣ ਲੱਗਾ, ਪਿੱਛੋਂ ਇੱਕ ਮੁੱਕਾ ਪਿਆ, ਇਹਦਾ ਸਿੱਧਾ ਹੀ ਮੂੰਹ ਪਰਾਤ 'ਚ, ਇਹਦੇ ਬੱਚੇ ਇਹਦੇ ਨਾਲ ਹੋਏ ਤੇ ਮੂੰਹ ਨਾਲ ਬੁਰਕੀਆਂ ਲਾ ਖਾਣ ਦਾ। ਬਾਕੀ ਭਾਜੀ ਤੁਸੀਂ ਆਪ ਨਿਕਲਣਾ ਹੈ, ਆਪ ਇੰਜੋਏ ਕਰਨਾ ਜੀ। ਆਪਣਾ ਅੱਛਾ ਸੋਚ ਲਓ, ਆਪਣਾ ਬੁਰਾ ਸੋਚ ਲਓ, ਤੁਸੀਂ ਆਪ ਕਰਨਾ ਹੈ। ਤੁਹਾਨੂੰ ਕਿਸੇ ਨੇ ਆ ਕੇ ਨਹੀਂ ਕਹਿਣਾ ਬਹਿ ਪਿੱਛੇ ਸਾਈਕਲ ਦੇ, ਤੈਨੂੰ ਪੁਰਾਣੇ ਹਾਲਾਤ 'ਚ ਲੈ ਕੇ ਜਾਵਾ, ਪੁਰਾਣੇ ਮੌਸਮ 'ਚ ਲੈ ਹਾਏ ਹਾਏ ਜਾਵਾ। ਹਲਕਾ ਜਿਹਾ ਅਬਰਲੂਦਾ ਮੌਸਮ ਹੋਣਾ, ਨਿਆਣੇ ਨੇ ਵਿੱਚ ਚੁੰਨੀਆਂ ਬੰਨ ਕੇ ਕਦੀ ਐ ਨੂੰ ਜਾਣਾ ਕਦੀ ਐ ਨੂੰ ਪੁਰਾਣੇ ਜਾਣਾ। ਲਾਏ ਬਿਠੇ ਸ਼ਾਦੀ ਵਿਆਹ ਤੇ ਨਾ ਬੋਤਲਾਂ ਕਿਸ ਤਰ੍ਹਾਂ ਬਣੀਆਂ, 2 ਬੋਤਲਾਂ ਚੁੱਕ ਲਈਆਂ ਨੇ ਨਾ, ਇੱਕ ਤੋਂ ਘੁੱਟ ਲਾ ਕੇ ਤੇ ਸਾਈਡ ਤੇ ਰੱਖਦੀ, ਦੂਜੀ ਵੀ ਘੁੱਟ ਲਾ ਕੇ ਸਾਈਡ ਤੇ, ਦੋ ਵੀ ਆਪਣੀਆਂ ਹੈਗੀ ਸੀ ਸਾਡੀਆਂ ਐਕਟੀਵਿਟੀਆਂ। ਹੁਣ ਟਿੱਕੇ ਵਾਲੇ ਗੇਮ ਜਦੋਂ ਮੈਂ ਤੈਨੂੰ ਗਲੀ ਲੈ ਕੇ ਸੀ, ਮੈਂ ਕਿਹਾ ਦੇਖ ਬਾਬੇ ਮਗਰੋਂ ਤੋਂ ਬਾਅਦ ਅਸਰ ਤੋਂ ਬਾਅਦ ਕਿਦਾਂ ਬਾਹਰ ਮੰਜੀਆਂ ਕੱਢ ਕੇ ਬੈਠੇ ਆ, ਬੀਬੀਆਂ ਭੈਣਾਂ ਬੱਚੇ ਖੇਲਣ ਦੇ, ਇੰਜੋਏ ਕਰਨ ਦੇ ਆ, ਰਾਤ ਨੂੰ ਮੰਜੇ ਬਾਹਰ ਕੱਢੇ, ਪਿੰਡਾਂ 'ਚ ਹਾਲੇ ਵੀ ਸੌਂਦੇ ਆ। ਕੋਈ ਮੋਬਾਈਲ ਉਹ ਯਾਰ ਤੁਹਾਨੂੰ ਪਤਾ ਹੈ ਕਿ ਇੱਕ ਦੌਰ ਐਸਾ ਵੀ ਆਇਆ ਸੀ ਜਦੋਂ ਖਾਣਾ ਬੰਦ ਹੋ ਗਿਆ ਸੀ, ਵਨ ਡਿਸ਼ ਹੋ ਗਈ ਸਿਰਫ ਸ਼ਾਦੀਆਂ ਤੇ ਖਾਣਾ ਬੰਦ ਹੋ ਗਿਆ ਸੀ, ਸਿਰਫ ਚਾਏ ਤੇ ਮਠਾਈ। ਹਾਂਜੀ ਬਸ ਬੋਤਲ ਮਠਾਈ। ਥੋੜਾ ਜਿਹਾ ਟਾਈਮ ਸੀਗਾ ਉਹ, ਥੋੜਾ ਜਿਹਾ ਟਾਈਮ ਰਿਹਾ ਮੌਸਮ ਦੇ ਹੈਗਾ। ਹਿਸਾਬ ਨਾਲ ਜਾਂ ਚਾਹ ਮਠਿਆਈ ਜਾਂ ਬੋਤਲ ਮਠਿਆਈ ਫਿਰ ਵਨ ਡਿਸ਼ ਹੋ ਗਿਆ ਸੀਗਾ ਵੀ ਇੱਕ ਡਿਸ਼ ਪਕਾ ਸਕਦੇ। ਫਿਰ ਭਾਈ ਜੀ ਇੱਥੋਂ ਬਰਾਤ ਸਾਦਕਾਬਾਦ ਗਈ, ਠੀਕ ਹੈ, ਉਦੋਂ ਲੋਕੀ ਗਿਲਾ ਸ਼ਿਕਵੇ ਕਰਦੇ ਸੀ, ਉਹ ਰਹਿਣ ਦੇ ਬਰਾਤ ਨਾਲ ਕੀ ਜਾਣਾ, ਚਾਹ ਮਠਾਈ ਹੋਣੀ ਆ ਉੱਥੇ। ਲਾਲੇ ਦੀ ਬਰਾਤ ਸਾਦਕਾਬਾਦ ਗਈ ਨਾ, ਤੇ ਸਾਦਕਾਬਾਦ ਦਾ ਚੰਗਾ ਭਲਾ ਸਫ਼ਰ ਹੀ ਆ। ਬਹੁਤ ਕਰਾਚੀ ਜਿੰਨਾ ਸਫਰ। ਹੁਣ ਬਰਾਤ ਸਾਦਕਾਬਾਦ ਗਈ ਤੇ ਭੁੱਖਣ ਭਾੜੇ ਸਾਰੇ ਹੀ, ਤੇ ਅੱਗੇ ਚਾਹ ਤੇ ਬੋਤਲਾਂ ਰੱਖੀ ਬਸ, ਤੇ ਨਾਲ ਮਠਿਆਈ ਰਸਗੁੱਲੇ ਡੇੜੇ, ਕਿੰਨੇ ਕ ਬੰਦਾ ਖਾ ਲਵੇ। ਕਈ ਫਿਰ ਉਹਨਾਂ ਦੇ ਵਾਲ ਸਾਹਿਬ ਇੱਕ ਹੋਟਲ ਤੇ ਲੈ ਕੇ ਰੁਕੇ ਨੇ ਬਰਾਤ, ਮੇਰਾ ਖਿਆਲ ਸਾਰੀ ਬਰਾਤ ਦਾ 1.5 ਲੱਖ ਰੁਪਇਆ ਖਾਣੇ ਦਾ ਬਿੱਲ ਹੀ ਬਣ ਗਿਆ ਸੀ ਉਹਨਾਂ ਦਾ। ਇਹਨਾਂ ਨੇ ਦਿੱਤਾ, ਇਹਨਾਂ ਨੇ ਦਿੱਤਾ, ਉਧਰੋਂ ਤੇ ਬੰਦ ਸੀ।
ਨਹੀਂ ਯਾਰ ਅਹਿਸਾਸ ਕਰਕੇ ਤਾਰੇ ਵਾਲੀ ਕਨਾਤ ਚੋਂ ਇੰਜ ਬੋਟੀ ਦਿੱਤੀ ਬਾਹਰ, ਉਹਨੇ ਫੜ ਕੇ ਗੁੱਟ ਮੜੋੜਦਾ। ਉਹ ਤੇ ਲਗਾ ਉਹ ਇੱਕ ਕਰੈਕਟਰ ਇਸ ਤਰ੍ਹਾਂ ਦੇ ਵੀ ਕਰੈਕਟਰ ਹੁੰਦੇ ਸੀਗੇ ਕਿ ਇੱਕ ਭਰਾ ਕਿਸੇ ਮਿਸ਼ਨ ਦੇ ਨਾਲ ਅੰਦਰ ਵੜ ਗਿਆ ਕਨਾਤ ਚ ਖਾਣੇ ਵਾਲਾ, ਤੇ ਇੱਕ ਭਰਾ ਬਾਹਰ ਬੈਠਾ ਹੋਇਆ ਤੇ ਉਹਨੇ ਹਿਸਾਬ ਕਿਤਾਬ ਨਹੀਂ ਜਾਣਾ ਥੱਲੋਂ ਉਹਨੂੰ ਵੀ ਪੜਾਈ ਜਾਣਾ। ਆਹੋ ਦੋ ਕਰੈਕਟਰ ਕਨਾਤ ਦੇ ਗੇਟ ਦੇ ਕੋਲ ਖਲੋਤੇ ਹੁੰਦੇ ਸੀ, ਹਾਂਜੀ ਭਾਈ ਕਾਰਡ ਹੈਗਾ। ਤੇ ਇੱਕ ਹੋਰ ਵੀ ਕਰੈਕਟਰ ਹੁੰਦਾ ਸੀ ਭਾ, ਹਾਂਜੀ ਉਹਨੇ ਕਾਪੀ ਪੈਨਸਲ ਪੜੀ ਹੁੰਦੀ ਸੀ ਆਨੇ ਦੇ ਲਿਖਿਆ ਚੌਲ ਜਿਹਾ ਪਾ ਕੇ ਨਾ ਰੱਖੀ ਹੋਣੀ। ਚੀਨੀ ਰੱਖੀ ਹੋਣੀ, ਚੋਲ ਰੱਖੀ ਹੋਣੀ। ਨਹੀਂ ਉਹ ਲਿਖ ਦਿੰਦੇ ਸੀ ਸਲਾਮੀਆਂ ਉਹਦੇ ਨੇਂਦਰਾ ਹੁੰਦਾ ਸੀ ਨਾ। 200 ਰੁਪਏ ਬਸ਼ੀਰ ਦਾ, ਠੀਕ ਹੈ ਜੀ। ਉਹਨੂੰ ਸਿਰਫ ਨਾ ਅੱਧੇ ਪੌਣੇ ਘੰਟੇ ਲਈ ਸਲਾਮੀਆਂ ਲਿਖਣ ਲਈ ਰੱਖਿਆ ਹੁੰਦਾ ਸੀ, ਤੇ ਉਸ ਕਾਪੀ ਫੜ ਕੇ ਇਦਾਂ ਸੀ ਜਿਵੇਂ ਆਈ ਜੀ ਝਾਂਗਾ। ਹਾਂਜੀ ਉਹਨੇ ਪੂਰਾ ਟੌਟ ਓਏ ਕੀ ਆ ਤਾਰਕ ਸਾਹਿਬ ਕੀ ਆ ਪੂਰਾ ਉਹਨੂੰ ਪਤਾ ਕੀ ਦੇ ਗਿਆ ਲੈ 10 ਯਾਰ ਕਈਆਂ ਦਾ ਸੀਨ ਹੁੰਦਾ ਹੈ ਨਾ ਕਿ ਨਹੀਂ ਦੇਣੀ ਸਲਾਮੀ ਆ। ਇਹ ਹੁਣ ਮੌਜੂਦਾ ਦੌਰ 'ਚ ਇਸ ਤਰ੍ਹਾਂ ਹੀ ਆ, ਕੀ ਚੁੱਪ ਕਰਕੇ ਨਿਕਲ ਜਾਂਦੇ ਨੇ ਯਾਰ ਮਿਲ ਲਾਂਗੇ। ਉਹ ਭਾਈ ਜਿਹੜਾ ਸਲਾਮੀਆਂ ਲਿਖ ਦਿੰਦਾ ਘਰ ਵਾਲੇ, ਉਹਦੇ ਸਿਰ ਤੇ ਵੀ ਇੱਕ ਬੰਦਾ ਖਿਲਾ ਰਿਹਾ ਹੁੰਦਾ, ਧਿਆਨ ਕਰੀ ਇਹ ਘਟ ਨਾ ਲਿਖ ਕੇ। ਸਾਰੇ ਕਰੈਕਟਰਾਂ ਦੇ ਕੋਲ ਉਹ ਸਦ ਕੇ ਕਹਿੰਦਾ ਹੁੰਦਾ ਸੀਗਾ, ਗੇਟ ਤੇ ਸ਼ਰਮਿੰਦੀ ਦੇਣੀ ਪੈਂਦੀ ਸੀਗੀ ਯਾਰ। ਨਹੀਂ ਪਰ ਫਜ਼ਲ ਇੱਕ ਮਿਸਾਲ ਆ, ਹਾਂ ਹੁਣ ਸਲਾਮੀਆਂ ਸਲਾਮੀਆਂ ਲਿਖਣ ਵਾਲਾ ਲੱਗ ਗਿਆ ਮਿੱਠਾ ਤੇ ਵਿੱਚ ਸ਼ੇਰ ਲਿਖਣ ਯਾਰ ਉੱਥੇ ਤੂੰ ਲਿਖ ਯਾਰ, ਕੰਮ ਦਾ ਟਾਈਮ। ਸਲਾਮੀਆਂ ਲਿਖਣ ਵਾਲਾ ਬਣ ਗਿਆ, ਸਲਾਮੀਆਂ 5 ਲਿਖੀਆਂ ਸਫੇ 9 ਜ਼ਾਇਆ ਕੀਤੇ ਉਹਦਾ ਬਿਨੇ ਫਾਂ ਚਲੋ ਕਾਪੀ ਜਾ ਕੇ ਉੱਠਾ ਤੋਂ ਕੋਲ ਲੋਕ ਕੱਪੜੇ ਕੁਪੜੇ ਪਾ ਕੇ ਰੋਟੀ ਵੀ ਖਾ ਲੈਂਦੇ ਸੀ ਵਿਆਹ ਦੀ। ਹਾਂ ਇਦਾਂ ਹੀ ਤਿਆਰ ਤਿਉਰ ਹੋ ਕੇ ਉਹਦੇ ਪੁੱਛ ਕੇ ਹੁੰਦੀ ਸੀਗੀ। ਸਲਾਮੀਆਂ ਲਿਖਣ ਵਾਲਾ ਲੱਗ ਗਿਆ ਤੇ ਸਾਰਿਆਂ ਦੇ ਨਾਂ ਲਿਖੇ, ਬਸ਼ੀਰ ਨਜ਼ੀਰ ਇਹ ਉਹ, ਅੱਗੇ ਲਿਖਿਆ ਕੋਈ ਨਹੀਂ ਦਿੱਤਾ। ਸਲਾਮੀਆਂ ਲਿਖਣ ਵਾਲਾ ਨਾਲ ਲੱਗੜੇ ਚੌਲ ਨਹੀਂ ਥੋੜੇ ਪਏ ਹੁੰਦੇ ਔਰ ਚੁੱਕਣ ਵਾਲੇ ਕੱਚੇ ਚਾਵਲ। ਇੱਕ ਬੰਦੇ ਨੇ 200 ਰੁਪਏ ਤੇ ਚੌਲ ਪਿੱਛੋਂ ਮਾਰਨ ਡਿਆ ਤਿਆਰੀ। ਉਹਨਾਂ ਨੇ ਕਿਹਾ ਤੂੰ ਸਲਾਮੀਆਂ ਲਿਖਣੀਆਂ ਹੀ, ਤੇ ਉੱਥੇ ਕੁੜੀਆਂ ਤਰ੍ਹਾਂ ਇੰਜ ਮੁੱਦਾ ਲੰਮਾ ਪੈ ਕੇ ਪਿੱਛੇ ਲੱਤਾਂ ਚੁੱਕ ਕੇ ਆਇਆ ਲਈ ਐ ਲੱਤਾਂ ਮਾਰਿਆ ਵਿੱਚ ਹਾਂ। ਉਹ ਗਾਣਿਆਂ ਚ ਆਉਂਦਾ ਸੀ। ਆਹ ਵਾਹ, ਇੱਕ ਬੰਦੇ ਨੇ 1000 ਰੁਪਏ ਸਲਾਮੀ ਪਾਈ ਤੇ ਐਵੇਂ ਉਹਦੇ ਅੱਗੇ ਦਿਲ ਬਣਾਤਾ ਨਾ। ਆਪਣੇ ਆਪ ਨੂੰ ਅੱਛਾ ਕਰਨ ਵਾਸਤੇ ਨਾ ਘਰਦਿਆਂ ਨੇ ਕੀਤਾ ਕਿ ਤੁਸੀਂ ਸਲਾਮੀਆਂ ਤੇ ਬਹਿਣਾ, ਤੇ ਆਪਣਾ ਸਬਜ਼ੀ ਵਾਲਾ ਗੱਲਾ ਵੀ ਚੁੱਕ ਲਿਆ ਉਹ ਰੱਖਿਆ ਲੱਗੇ। ਹਾਂ ਬਈ ਬਤਾ ਕੇ ਤੂੰ ਸਲਾਮੀਆਂ ਲਿਖ ਮਾਮਾ। ਯਾਰ ਇੱਕ ਬੰਦੇ ਨੇ 5000 ਸਲਾਮੀ ਦਿੱਤੀ, ਉਹਨੂੰ ਕਹਿ ਰਿਹਾ ਬਿਗ ਰਿਸਪੈਕਟ ਆ ਭਾਜੀ। ਨਾਲ ਆਪਣਾ ਪੁੱਤਾ ਸਾਰਨ ਡਿਆ, ਉਹਨੇ ਕਿਹਾ ਤੂੰ ਕਾਲੂ ਤੂੰ ਸਲਾਮੀਆਂ ਤੇ ਬਹਿਣਾ, ਨਾਲ ਸਲਾਮੀ ਵਾਲੀ ਕਾਪੀ ਫੜੀ ਇੱਕ ਛੋਟੀ ਲੱਛਾ ਦੀ ਮਸ਼ੀਨ ਵੀ ਰੱਖੀ, ਉਹ ਵੀ ਕੱਢ ਦੇ। ਇੱਕ ਬੰਦੇ ਨੇ 10,000 ਦਿੱਤਾ ਵਾ, ਉਹਨੂੰ ਕਹਿੰਦਾ ਆਇਆ ਮੇਰਾ ਯਾਰ ਵਿੱਚ ਮੈਦਾਨ ਦੇ ਬੱਲੇ ਤੇਰੀ। ਯਾਰ ਇੱਕ ਵਿਆਹ ਤੇ ਨਾ ਮੈਂ ਤੇ ਮੇਰੇ ਵੱਡੇ ਮਾਮੂ ਡਰਾਮਾ ਵਗੈਰਾ ਤੇ ਮੈਂ ਕਰਦਾ ਪਿਆ ਸੀਗਾ ਮਾਮੇ ਨਾਲ। ਨਹੀਂ ਅੱਛਾ ਵੈਸੇ ਅਲੱਗ ਕਰ ਰਿਹਾ ਸੀ ਮੈਂ ਡਰਾਮਾ। ਸ਼ਬਨਮ 'ਚ ਮੈਂ ਡਰਾਮਾ ਕਰ ਰਿਹਾ, ਉਹਦੇ 'ਚ ਮੇਰਾ ਨਾ ਅਰਬੀ ਦਾ ਰੋਲ, ਠੀਕ ਹੈ। ਤੇ ਅਸੀਂ ਇੱਕ ਬਰਾਤ ਤੇ ਜਾਣਾ ਸੀ, ਰਾਤ ਨੂੰ ਬਰਾਤ ਸੀਗੀ। ਮੈਂ ਆਪਣੀ ਇੰਟਰੀ ਖਤਮ ਕੀਤੀ ਤੇ ਮੈਨੂੰ ਉਂਝ ਹੀ ਅਰਬੀ ਵਾਲੇ ਗੈਟਅਪ ਦੇ ਵਿੱਚ ਨਾ ਬਿਠਾਇਆ, ਤੇ ਨਾਲ ਮਾਮੂ ਨੇ ਵੀ ਆਪਣਾ ਨਾ ਉਹ ਦਾਸ਼ਾ ਕੱਢਿਆ ਅਰਬੀ ਵਾਲਾ, ਤੇ ਉਹ ਪਾ ਕੇ ਨਾ ਐਨਕਾਂ ਲਾਈਆਂ ਨੇ, ਤੇ ਭਾਈ ਅਸੀਂ ਬਰਾਤ ਤੇ ਕਸਮ ਵਾਲੀ ਗੱਲ ਸਿੱਧੀ ਬਰਾਤ ਉਦਾਂ ਹੀ ਐਂਟਰੀ ਕਰ ਨਹੀਂ, ਹਾਲਾਤ ਮਾੜੇ ਸੀ ਨਾ, ਕੱਪੜੇ ਨਹੀਂ ਸੀ ਹੈਗੇ। ਨਹੀਂ ਕੱਪੜੇ ਨਹੀਂ, ਉਹ ਉਦੋਂ ਪ੍ਰੌਪਸ ਪਾ ਕੇ ਘਰ ਆਈਦਾ ਸੀਗਾ। ਕੱਪੜੇ ਕੁਪੜੇ ਬਾਰੇ ਮੈਨੂੰ ਨਹੀਂ ਸੀ ਹੈ ਸੀ ਉੱਥੇ ਭਾਈ। ਪੂਰੀ ਬਰਾਤ ਤੇ ਵਕਤ ਪੈ ਗਿਆ ਜੀ, ਉੱਥੋਂ ਅਰਬੀ ਆਏ ਨੇ ਦੁਬਈ ਤੋਂ, ਸਊਦੀਆ ਤੋਂ, ਉਹ ਅਰਬੀ ਆਏ ਉਹਨਾਂ ਦੀ ਵਿਆਹ, ਉਹ ਅਰਬੀ ਆਏ, ਅੱਛਾ ਜੀ ਉਹ ਇੱਥੇ। ਤੇ ਹੁਣ ਬੱਚੇ ਵੀ ਸਾਨੂੰ ਕਹਿਣ ਡੇ ਯਾ ਸ਼ੇਖ ਇੱਥੇ ਸਿਟੀ ਧਰਮ ਛੱਟਾ ਲਾ ਆਹੋ, ਤੇ ਇਹ ਕਹਿਣ ਦੇ ਨੇ ਅੱਗੋਂ ਮੌਲਾ ਦਾ ਵਾਸਤਾ ਸਾਡੀ ਜਾਨ ਛੱਡ ਦੇ। ਠੀਕ ਹੈ। ਉਹ ਜਿਹੜਾ ਅਸੀਂ ਜਿਹੜਾ ਬਰਾਜ ਬੈਠੇ ਸਾਰੇ, ਹੁਣ ਇੱਕ ਨਾ ਨੇਚਰ ਆ ਜਾਂਦੀ ਜਦੋਂ ਕੋਈ ਅਰਬੀ ਵੇਖੋਗੇ ਕੋਈ ਅੰਗਰੇਜ਼ ਵੇਖੋਗੇ ਨਾ, ਤੁਹਾਡਾ ਆਟੋਮੈਟਿਕਲੀ ਇਹ ਨਹੀਂ ਕਹਿੰਦਾ ਜ਼ੇਨ ਉਸ ਤਰ੍ਹਾਂ ਦੀ ਹੋ ਜਾਏਗਾ। ਹਾਂਜੀ ਗੱਲ ਕਰਨ ਨੂੰ ਦਿਲ ਕਰਦਾ। ਤੇ ਹੁਣ ਸਾਰੇ ਆ ਕੇ ਅਸਲਾਮੁ ਅਲੈਕੁਮ ਵ ਰਹਿਮਤੁল্লাহ, ਅਸੀਂ ਵਾਲੇਕੁਮ ਅਸਲਾਮ ਵ ਰਹਿਮਤੁল্লাਹ ਵ ਬਰਕਾਤੁ, ਕੈਫ ਹਾਲ ਅਲਾ ਨਫੀਕਾ। ਇੰਨੀ ਕਿਤੇ ਮੈਨੂੰ ਆਂਦੀ ਸੀ, ਮਾਮੂ ਨੂੰ ਥੋੜੀ ਜਿਹੀ ਜ਼ਿਆਦਾ ਆਂਦੀ ਸੀ। ਹੁਣ ਹੋਇਆ ਕੀ, ਠੀਕ ਹੈ, ਅਸੀਂ ਖਾਣਾ ਛਾਣਾ ਖਾਦਾ, ਅਸੀਂ ਗੱਡੀ ਛੱਡੀ 'ਚ ਬਹਿਣ ਲੱਗੇ ਨਾ, ਤੇ ਉਹਦੇ ਵਾਲਦ ਸਾਹਿਬ ਆ ਗਏ। ਉਹ ਮੁੰਡਾ ਅਸਲ ਅਰਬੀ ਆ ਗਏ, ਨਹੀਂ ਮੁੰਡਾ ਜਿਹੜਾ ਸੀ ਨਾ ਜਿਹਦੀ ਸ਼ਾਦੀ ਸੀ, ਉਹਦੇ ਵਾਲਦ ਸਾਹਿਬ ਆ ਗਏ। ਉਹ ਸਾਨੂੰ ਇਹ ਨਹੀਂ ਕਿ ਮਿਲਿਆ, ਉਹਨੇ ਹਨਾ ਨਾਲ ਦੇ ਕਰੈਕਟਰ ਨੂੰ ਹਨਾ ਲਾਲੇ ਨੂੰ ਪੁੱਛਿਆ, ਲਾਲਾ ਨਹੀਂ ਸਾਡਾ, ਲਾਲੇ ਹੋਰਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਪੁੱਛੋ ਅਰਬੀ 'ਚ ਤੇ ਖਾਣਾ ਛਾਣਾ ਕੈਸਾ ਲੱਗਾ। ਤੇ ਹੁਣ ਲਾਲਾ ਵੀ ਉਹ ਸਿੱਧੀ ਅਰਬੀ ਬੋਲਦਾ ਹੁੰਦਾ ਸੀ, ਹਾਂ ਦਾ ਖਾਣਾ ਤੁਮੇ ਇਹ ਉਹ ਫਲਾਂ ਟਮਕਾ ਇਹ। ਅੱਗੋਂ ਮਾਮੂ ਨੇ ਵੀ ਅਰਬੀ 'ਚ ਕਿਹਾ, ਮੈਂ ਵੀ ਅਰਬੀ 'ਚ ਕਿਹਾ। ਤੇ ਹੁਣ ਉਹਨਾਂ ਦਾ ਅੱਬੂ ਕਹਿੰਦਾ ਸਲਾਮੀ ਦਾ ਪੁੱਛੀ ਕੀ ਜੀ ਠੀਕ ਹੈ। ਤੇ ਮਾਮੂ ਮੇਰੇ ਨੇ ਨਾ 50,000 ਦਿਰਹਮ ਦੱਸਦਾ, 50,000 ਦਿਰਹਮ, ਠੀਕ ਹੈ। ਤੇ ਉਹ ਕਹਿੰਦਾ ਅੱਛਾ। ਅਸੀਂ ਭਾਈ ਇਹਨਾਂ ਕਹਿ ਕੇ ਗੱਡੀ 'ਚ ਬੈਠੇ ਤੇ ਆ ਗਏ,
ਪਿੱਛੇ ਉਧਰ ਲੜਾਈ ਪਈ ਹੋਈ ਕਹਿੰਦੇ ਘਰ ਨੂੰ ਬਾਹਰ ਨਿਕਲੋ ਮੁੰਡਿਆ, ਮੇਰਾ ਸਾਰਾ ਰੁਪਈਆ ਮੇਰਾ ਲੱਗ ਗਿਆ, ਤੈਨੂੰ ਸਲਾਬੀ ਪਾ ਕੇ ਤੂੰ ਉਹਦਾ ਧੂੜ ਹੀ ਕੱਢਿਆ। ਬੁਲਾਓ ਜੀ ਉਹ ਲਾੜੇ ਦਾ ਫੋਨ ਆ ਗਿਆ ਸਾਨੂੰ ਅੱਧੇ ਘੰਟੇ ਬਾਅਦ, ਕਹਿੰਦਾ ਯਾਰ ਇਮਰਾਨ ਫੈਸਲ ਤੁਸੀਂ ਕੀ ਕਹਿ ਕੇ ਗਏ ਹੋ ਅੱਬੂ ਨੂੰ, ਮੇਰੇ ਘਰ ਦੇ ਲੜਾਈ ਪਈ ਹੋਈ ਹੈ। ਉੱਥੋਂ ਫਿਰ ਉਹਨੇ ਕਿਹਾ ਕਿ 50,000 ਸਲਾਮੀ ਦਾ ਕਹਿ ਗਏ ਨੇ। ਕਹਿੰਦਾ ਇੱਧਰ ਵਾਪਸ ਆ ਜਾਓ। ਅਸੀਂ ਉਸੇ ਗੈਟਅਪ 'ਚ ਵਾਪਸ ਅਸੀਂ ਆਪਣੇ ਗੈਟਅਪ ਗੂਟ ਲਾਏ, ਫਿਰ ਉਹਨਾਂ ਜਾਂਦੇ ਤਲਵਾਰਾਂ ਮੰਗਾਈਆਂ ਉਹਨੇ, ਘਰ ਵੀ ਧੌਣੇ ਲਾਉਣੀਆਂ। ਕਾਲੂ ਇੰਨਾ ਆਪਣੇ ਘਰਦਿਆਂ ਤੇ ਸ਼ੱਕ ਕਰਨ ਦੇ ਆ, ਉਹਨਾਂ ਨੂੰ ਕਦਮ ਗਿਣਨ ਵਾਲੀਆਂ ਘੜੀਆਂ ਲੈ ਕੇ ਦਿੱਤੀਆਂ। ਇੰਨਾ ਆਪਣੇ ਘਰ ਤੇ ਸ਼ੱਕ ਕਰਦਾ ਸੀ ਤੇ ਆਪਣੇ ਪੂਰ ਕਹਿੰਦਾ ਤੁਸੀਂ ਸਾਡੇ ਕੋਈ ਸ਼ਕੂਕ ਪੂਰੇ ਨਹੀਂ ਕੀਤੇ। ਯਾਰ ਐਡਾ ਥੋੜੇ ਦੇਣ ਦਾ ਮਾਲਕ ਆ, ਐਡਾ ਥੋੜੇ ਦੇਣ ਦਾ ਕੱਚਾ ਦੇਣ ਦਾ ਮਾਲਕ ਆ। ਵਾਸ਼ਰੂਮ 'ਚ ਬੈਠਾ ਲੋਟੇ ਨੂੰ ਵੇਖਦੇ ਇਹ ਕਿੱਦਾਂ ਬਣਿਆ ਹੋਊਗਾ ਯਾਰ, ਇਹ ਕਿੱਦਾਂ ਬਣਾਇਆ ਹੋਊਗਾ ਪਲਾਸਟਿਕ ਦਾ ਬੰਦਾ। ਘਰ ਜਾਂਦੀ ਮਿੱਟੀ ਤੇ ਲਿਟੀ ਹੈ। ਮੈਂ ਕਿਹਾ ਆ ਕੀ? ਕਹਿੰਦਾ ਮੇਰੇ 'ਚ ਖੋਤੇ ਦੀ ਰੂਹ ਆ ਗਈ। ਇਹਦੇ ਸਾਹਮਣੇ ਦੁਕਾਨ ਵਾਲੇ ਨੇ ਨਾ ਇੰਨਾ ਬੜਾ ਮਰੱਬਾ ਜਿਹਾ ਦਿੱਤਾ, ਕਹਿੰਦੇ ਜਾ ਤੂੰ ਯਤੀਮ ਆ, ਤੇ ਉੱਥੇ ਕਹਿੰਦੇ ਕਾਸ਼ ਮੈਂ ਵੀ ਯਤੀਮ ਹੁੰਦਾ। ਓ ਯਾਰ ਇੱਕ ਡੋਗੀ ਨੇ ਨਾ ਬੈਕ ਹੋ ਕੇ ਕਾਲੂ ਨੂੰ ਖਿੱਚ ਕੇ ਆਪਣੀ ਪੂਛਲ ਮਾਰੀ ਤੇ ਬਹਿ ਗਿਆ, ਤੇ ਕਹਿੰਦਾ ਸਹੀ, ਕਹਿੰਦੇ ਯਾਰ ਕੁੱਤਾ ਪੂਛਲ ਮਾਰ ਕੇ ਬੈੰਦਾ। ਜੜਾਂ ਵਾਲੇ ਰੋਡ ਤੇ ਮੈਟਰ ਬਣਦੀ, ਉੱਥੇ ਕਾਟਨ ਦਾ ਸੂਟ ਪਾ ਕੇ ਜੁਮੇ ਵਾਲੇ ਦਿਨ ਗਈ ਸਹੀ ਤਰ੍ਹਾਂ ਯਾਰ, ਸਹੀ ਤਰ੍ਹਾਂ ਇਧਰੋਂ ਫੜੋ। ਘਰ ਝਾੜੂ ਰੱਖਿਆ, 5-6 ਕੁੱਤੇ ਰੱਖੇ ਆ। ਮੈਂ ਕਿਹਾ ਕਹਿੰਦਾ ਪੂਛ ਮਾਰ ਕੇ ਸਾਫ਼ ਕਰ ਦਿੰਦੇ। ਔਰ ਮਾਸ਼ਾਅੱਲਾ ਘਰ ਮੁਰਗਾ ਪਕਾਉਣ ਡਿਆ, ਚੌਲ ਪਕਾਉਣ ਡਿਆ, ਸਾਰੇ ਮਹਿਮਾਨ ਹੋਏ। ਮੈਂ ਕਿਹਾ ਜੀ ਖੈਰ ਇੰਤਜ਼ਾਮ ਆ? ਕਹਿੰਦਾ ਅਸੀਂ ਸਾਰੇ ਜਿੱਥੇ ਮੈਟਰੋ ਨਹੀਂ ਬਣਦੇ ਉੱਥੇ ਚੱਲੇ ਵੇਖਣ। ਮੈਂ ਪਿਕਨਿਕ ਮਨਾਉ। ਇੱਥੇ ਇੰਜ ਪਾਲਿਆ ਕਰਕੇ ਮੂੰਹ ਵੇਖ ਕੇ ਬੱਕਰੀ ਕਰਦੀ ਬੈ, ਕਹਿੰਦਾ ਰਹਿ ਗਈ ਮੇਰੇ ਤੇ। ਯਾਰ ਜ਼ਬਾਨ ਛਿੱਲੀ। ਮੈਂ ਕਿਹਾ ਸਲਮਾਨ ਆ ਗਿਆ, ਕਹਿੰਦਾ ਲੱਕੜ ਵਾਲੀ ਕੁਲਫੀ ਐਂ ਕਰ ਬੈਠਾ। ਛਿਲਤਾਂ ਲੱਗੀਆਂ ਜ਼ਬਾਨ 'ਚ। ਦੱਸ ਯਾਰ ਐਡਾ ਐਡਾ ਯਾਰ ਤੂੰ ਯਾਰ ਉਹਨਾਂ ਦੇ ਸਾਈਟ ਆਫਿਸ ਮੈਟਰੋ ਵਾਲੇ ਦੇ ਸਾਈਟ ਆਫਿਸ ਜਾ ਕੇ ਕਹਿ ਰਿਹਾ ਯਾਰ ਆਪਣੇ ਘਰ ਵਾਲਾ ਨਕਸ਼ਾ ਦੇ ਰਿਹਾ, ਇਧਰੋਂ ਕੱਢ ਲਓ ਥੋੜਾ ਜਿਹਾ, ਥੋੜਾ ਇਧਰੋਂ ਕੱਢ ਲਓ ਮੈਟਰੋ। ਮੈਟਰੋ ਬਣੇ ਨੇ ਉੱਥੇ ਮਜ਼ਦੂਰਾਂ ਨੂੰ ਜਾ ਕਹਿਣ ਡਿਆ, ਓਏ ਮਾਲਕਾਂ ਦੱਸਿਓ ਫੀਤਾ ਮੈਂ ਕੱਟਣਾ ਹੀ ਓਏ। ਇੱਕ ਲੜਕੀ ਨੂੰ ਭਾਈ ਮਿੱਠਾ ਪਸੰਦ ਆ ਗਿਆ। ਓਏ 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 ਫੇਰ ਇੱਕ ਲੜਕੀ ਨੂੰ ਮਿੱਠਾ ਪਸੰਦ ਆ ਗਿਆ ਤੇ ਨਾਲ ਉਹਦੀ ਇੱਕ ਦੋਸਤ ਵੀ ਸੀ। ਤੇ ਮਿੱਠੇ ਨੂੰ ਉਹ ਕੁੜੀ ਜਿਹੜੀ ਇਹਨੂੰ ਪਸੰਦ ਕਰਦੀ ਸੀ ਨਾ, ਉਹ ਕਹਿੰਦੀ ਤੁਹਾਡੀ ਬਰਾਦਰੀ ਕੀ ਹੈ? ਤੇ ਪਿੱਛੋਂ ਉਹਨੂੰ ਕੁੜੀ ਹੱਥ ਮਾਰ ਕੇ ਕਹਿੰਦੀ ਨੀ ਇਹਨੂੰ ਮਜ਼ਹਬ ਪੁੱਛ। ਫਨ ਦੁਨੀਆ ਨੂੰ ਡਰਦਾ ਡਰਦਾ ਨਿਕਲਣ ਡਿਆ। ਮੈਂ ਕਿਹਾ ਕੀ ਹੋਇਆ ਕਾਲੂ? ਕਹਿੰਦਾ ਜਿਹੜੀਆਂ ਅੰਦਰ ਕਾਰਾਂ ਨੇ ਉਹਦੇ ਬਿਜਲੀ ਚੱਲਣੇ, ਉਹ ਮੇਰੇ ਕੋਲ ਵੱਜ ਗਈ। ਸੱਸ ਦੇ ਸਾਹਮਣੇ ਸ਼ਰਾਬ ਪੀ ਕੇ ਕਹਿੰਦਾ ਤੁਮ ਬੇਵਫਾ ਹੋ। ਬੋਤਲ ਤੋੜਦੀ। ਸੱਸ ਦੀ ਸਾਲਗਿਰਾ ਤੇ ਦਿਲ ਵਾਲਾ ਲੋਕਟ ਗਿਫਟ ਕਰ ਰਿਹਾ। ਦੱਸ ਸਿੰਧਬਾਦ ਨਹੀਂ, ਸਿੰਧਬਾਦ ਉੱਥੇ ਜਿਹੜੀ ਨਿੱਕੀ ਟ੍ਰੇਨ ਚੱਲਦੀ, ਉੱਥੇ ਕੁਲੀ ਬਣ ਕੇ ਖੜਾ। ਸਿੰਧਬਾਦ ਤੋਂ ਜੈਲਸ ਹੋ ਕੇ ਆਪਣਾ ਪਾ ਲਿਆ ਪੰਜਾਬਾਦ। ਓਏ ਮਾਮਾ ਯਾਰ ਮਕੂਆਣਾ ਬਾਹਰ ਲਾਈਫ ਜੈਕਟ ਪਾ ਕੇ ਬੇੜੇ 'ਚ ਵੜਨ ਦਿਆ। ਦੱਸ ਉੱਥੇ ਤੂੰ ਡੁੱਬਣਾ ਵਾ ਯਾਰ। ਦੱਸ ਯਾਰ ਇਦਾਂ ਥੋੜੀ ਕਿੱਥੇ ਵੜਨ ਡਿਆ? ਸਹੁਰੇ ਨਾਲ ਬੇੜੇ 'ਚ ਸਿੰਧਬਾਦ ਵਾਲੇ। ਸਹੁਰੇ ਨਾਲ ਹਲਕੀ ਜਿਹੀ ਲੜਾਈ ਤੇ ਸੱਸ ਨੂੰ ਕਹਿਣ ਦਾ ਕਿਹੜੇ ਚਵਲ ਨਾਲ ਵਿਆਹ ਕਰਵਾ ਲਿਆ। ਸੱਸ ਨੂੰ ਵੇਖ ਕੇ ਕਹਿੰਦਾ ਪਹਿਲੇ ਕਿਧਰ ਸੀ ਤੂੰ? ਫਾਦ ਮੁਸਵਾ ਸ਼ੋਅ ਚ ਇੰਜ ਕਰਕੇ ਵਾਸ਼ਿੰਗ ਮਸ਼ੀਨ ਜਿੱਤੀ ਆ ਤੇ ਉੱਥੇ ਹੀ ਲਾ ਕੇ ਆਪਣਾ ਜੋੜਾ ਧੋਣ ਡਿਆ। ਉਹ ਕਹਿੰਦਾ ਚੱਲ ਮੈਂ ਚਿਕਨ ਕਰਦਾ ਸਾਰੇ। ਕਾਰ ਜਿੱਤ ਲਈ ਫਾਹਦ ਮੁਸਤਫਾ ਦੇ ਸ਼ੋਅ ਚੋਂ ਕਾਰ ਜਿੱਤ ਲਈ, ਉਹਨੇ ਵਿੱਚ ਪਾਇਆ ਤੇ ਅੱਗੇ ਬੰਦਿਆਂ ਤੇ ਚੜ੍ਹਤੀ। ਯਾਰ ਇਹਨੇ ਮਾਰੀ ਔਰਤਾਂ ਪੰਜਾਬ ਮਾਰ ਗਿਆ ਬੇਵਕੂਫ ਇਨਸਾਨ ਆ। ਫਾਹਦ ਮੁਸਤਫਾ ਦੇ ਸ਼ੋਅ ਚੋਂ 50 ਤੋਲਾ ਨਿਕਲਿਆ, 50 ਤੋਲਾ ਉਹਨੂੰ ਵਾਪਸ ਕਰਕੇ ਵਾਂਡੂ ਲੈ ਲਿਆ। ਯਾਰ ਜੀਤੋ ਪਾਕਿਸਤਾਨ 'ਚ ਮੋਟਰ ਨਿਕਲੀ ਆ, ਸੈਲੀਬ੍ਰੇਟ ਕਰਨ ਵਾਸਤੇ ਨਹੀਂ ਕੀਤਾ ਯੇ ਨਾਲ ਦੇ ਵੀ ਦੰਦ ਕੱਢਦੇ। ਹੁਣ ਵੀ ਤੂੰ ਕੱਢ ਦੇਣ ਲੱਗਾ। ਉੱਪਰ ਵਾਲੇ ਪੋਰਸ਼ਨ ਤੇ ਬੈਠਾ ਫਾਨ ਮੁਸਤਫਾ ਦੇ ਉੱਪਰ ਵਾਲੇ ਪੋਰਸ਼ਨ ਤੇ, ਉਹਨੇ ਕਿਹਾ ਆਪਕਾ सूट निकला है, उथों छाल मार के कैमरा भनता। ਲੱਤ ਵੀ ਟੁੱਟ ਗਈ। अच्छा फहद मुस्तफा कहे ना मुझे शो के लिए इस सेगमेंट के लिए कोई मोटा सा डांसर चाहिए, तो इधर बंदा उठता होता ਫਾਹਦ ਮੁਸਤਫਾ ਨੇ ਕਿਹਾ ਮੁਝੇ 3 ਲੜਕੀਆਂ ਚਾਹੀਏ, ਤੇ ਇੰਜ ਪਿੱਛੇ ਨੂੰ ਦੇਖਣ ਲੱਗ ਪਿਆ ਕਿ ਵੀ ਕੌਣ ਜਾਂਦਾ ਵਾ। आहो यार फहद मुस्तफा शो करके हटिया ना, तो अगे 70 किस्म के खाने पे घुन्ने पे ये अपने थोड़े टीने कट के आप मीने भेजे ਤੁਹਾਡੇ ਲਈ ਮਾਮਾ ਖਾਂਦਾ ਵਿਚਾਰਾ। ਯਾਰ ਜੀਤੋ ਪਾਕਿਸਤਾਨ ਦੇ ਮੁਕਾਬਲੇ ਤੇ ਕਰਨ ਨੇ ਹਾਰੋ ਬੱਚੇ ਕੀ। ਉਹ ਮਹਿਲ ਦੇ ਬਾਹਰ ਬਾਦਸ਼ਾਹ ਦੇ ਨਹੀਂ ਬਾਹਰ ਉਹ ਮਿਸ਼ਨ ਲੈ ਕੇ ਇੱਕ ਗਾਰਡ ਖਲੋਤਾ ਹੁੰਦਾ, ਉੱਥੇ ਡੱਬੇ ਨੂੰ ਪਲਾਸ ਪਾ ਕੇ ਸਾਲਣ ਦਿੰਦਾ। ਮੈਂ ਆਪਣਾ ਬਦਲਾ ਲਿਆ। ਫਹਦ ਮੁਸਤਫਾ ਦੇ ਸ਼ੋਅ 'ਚ ਆਉਂਦੇ ਨਾ ਥੋੜਾ ਮਾਰ ਕੇ ਉਹ ਟਾਇਰ ਜਿਹਾ ਕੱਢਦੇ ਥੱਲੋਂ। ਭਾਰਵੀ ਨੂੰ ਕਹਿੰਦਾ ਤੁਸੀਂ ਟਾਇਰ ਕੱਢਣਾ, ਭਾ ਨੇ ਪਹਿਲਾਂ ਹੀ ਇੰਜ ਕਰਕੇ ਨਾ ਥੋੜਾ ਉਰੇ ਕਰਕੇ ਮਾਰਿਆ, ਆ ਵੱਜਾ ਫਹਦ ਮੁਸਤਫਾ। ਯਾਰ ਮਿੱਠੇ ਯਾਰ ਉਹ ਅਸੀਂ ਗੇਮ ਕਰਨੀ ਹੈ ਸਪੈਸ਼ਲ, ਇਹ ਨਹੀਂ ਕਹਿੰਦਾ ਉਹ ਸੋਟੀ ਫੜ ਕੇ ਇੰਜ ਕਰਕੇ ਘੁੰਮਦੇ, ਪਹਿਲੇ 10 ਚੱਕਰ
ਕਿ 20 ਚੱਕਰ ਲਾਉਂਦੇ ਨੇ ਤੇ ਫਿਰ ਐਂਡ ਤੇ ਜਾ ਕੇ ਨਾ ਉੱਥੋਂ ਪੈਸੇ ਚੁੱਕਣੇ। ਓਏ ਉਹ ਬੜਾ ਔਖਾ ਕੰਮ ਆ ਭਾਈ ਫਾਦ ਕੀ ਹੋ ਉਸ ਗਿਆ ਵਾਰ ਸ਼ੋਅ ਜਗਾ ਧੜਾ ਧੜਾ ਕੋਈ ਕਿਸੇ ਨੂੰ ਵਾਸ਼ਿੰਗ ਮਸ਼ੀਨ ਦੇ ਰਿਹਾ, ਕਿਸੇ ਨੂੰ 125 ਕਿਸੇ ਨੂੰ ਕਾਰ ਡਾਲਾ ਪਵਾਤਾ। ਇਹ ਸਭ 2 ਨੰਬਰੀ ਹੈ। 2-3 ਲੱਖ ਰੁਪਈਆ ਜਿੱਤ ਕੇ ਤੇ ਉੱਥੇ ਨਾਲ ਦੇ ਨੂੰ ਛੁਰੀਆਂ ਪਰੋਤੀ ਹਲਕਾ ਜਿਹਾ ਪੈਸਾ ਆਇਆ, ਹਵਾ ਖਰਾਬ ਹੋ ਗਈ। ਉੱਥੋਂ ਫਾਦ ਉਸ ਵਾਰ ਸ਼ੋਅ 'ਚ ਮੋਟਰਸਾਈਕਲ ਜਿੱਤ ਕੇ ਉੱਥੇ ਮਿਸ਼ਲ ਟਾਫੀਆਂ ਵੰਡਣ ਡਿਆ। ਫਾਦ ਉਸ ਵਾਰ ਲੈ ਕੇ ਸਾਰੇ ਦਾੜ ਜੁੜੇ ਦੀ ਮਿਸ਼ਲ ਟਾਫੀ ਦਾ ਤੋਂ ਕਹਿ ਮਨ ਸ਼ੌਕ ਮੈਂ ਤੂੰ ਚਿੱਠੜ ਵਾਲੀ ਟਾਫੀ ਵਿੱਚ ਮੱਖਣ ਵਾਲੀ ਟਾਪੀ। ਯਾਰ ਡਾਂਸ ਆਂਦਾ ਵੀ ਨਹੀਂ ਹੈ ਤੇ ਡਾਂਸ ਵਾਲੀ ਆਵਾਜ਼ ਤੇ ਉੱਠ ਕੇ ਡਾਂਸ ਕਰਕੇ ਮੋਟਰਸਾਈਕਲ ਨਹੀਂ ਮਿਲੀ ਤੇ ਕਹਿੰਦਾ ਯਾਰ ਇਹ ਆਪਣੇ ਬੰਦਿਆਂ ਨੂੰ ਦਿੰਦਾ ਹੀ। ਯਾਰ ਜੂਸਰ ਮਸ਼ੀਨ ਨਿਕਲੀ ਜੀ ਤੋਂ ਪਾਕਿਸਤਾਨ 'ਚ ਆਪਣੀਆਂ ਗਾਜਰਾਂ ਲੈ ਗਿਆ ਇੱਥੋਂ। जीतो पाकिस्तान दे विच फाद मुस्तफा ने कहा कोई डांसर मुझे लेडीज चाहिए डांसर तेरी सासे दे हौलदार काज जाने जावा मैं फिर हमारा शाल फिर ਪੀਰ ਸਾਹਿਬ ਨੂੰ ਕਹਿੰਦਾ ਤੁਹਾਡੀ ਫੋਟੋ ਖਿੱਚਣੀ ਤੇ ਟਿੰਡ ਵਾਲਾ ਫਿਲਟਰ ਲਾ ਕੇ ਬਣਾ ਦੇ। ਫਹਦ ਮੁਸਤਫਾ ਨੇ ਪੁੱਛਿਆ ਕੌਣ ਸਾ ਡੱਬਾ ਖੋਲੇ ਤੇ ਉਹਨੂੰ ਕਹਿੰਦੇ ਆ ਦਰਵਾਜ਼ਾ ਖੋਲ ਦੋ, ਇੰਨਾ ਹੁਮ ਹੋਇਆ। ਲੁੱਡੋ ਖੇਡਣ ਦੇ ਵਿੱਚ ਕਾਣਾ ਆਇਆ, ਉਹਨੂੰ ਐਨਕ ਲਵਾਤੀ। ਹਾਲਾਤ ਬਹੁਤ ਜ਼ਿਆਦਾ ਬਦਲੇ ਆ ਲੇਕਿਨ ਇਹਨਾਂ ਨੂੰ ਤੁਸੀਂ ਵੀ ਬਦਲਣਾ ਐਵੇਂ ਗਿਲੇ ਸ਼ਿਕਵੇ ਕਰਨਾ ਕੋਈ ਫਾਇਦਾ ਨਹੀਂ। ਉਹਦੀ ਰਹਿਮਤ ਦਾ ਸ਼ੁਕਰ ਅਦਾ ਕਰੋ। ਆਪਣੇ ਹੱਥੀ ਸਭ ਕੁਝ ਕਰਕੇ ਤੇ ਤੁਸੀਂ ਕਹਿ ਰਹੇ ਹੋ ਕਿ ਪੁਰਾਣਾ ਮਤਲਬ ਕਿੱਥੇ ਗਿਆ। ਹਾਂ ਤੁਸੀਂ 18 ਯਾਰ ਘੰਟੇ ਤੁਸੀਂ- ਫੋਨ ਨਹੀਂ ਛੱਡਣਾ ਯਾਰ। ਸਲਮਾਨ ਸਾਹਿਬ ਇਹ ਕੈਮਰੇ ਬੰਦ ਹੋਣੇ ਆ, ਤੁਸੀਂ ਸਾਰੇ ਨੇ ਇਕੱਠੇ ਬੈਠੇ ਹੋਣਾ, ਤੁਸੀਂ ਇਕੱਠੇ ਬਹਿ ਕੇ ਇਕੱਠੇ ਨਹੀਂ ਹੋਣਾ। ਯੈਸ ਸਾਰੇ ਮੋਬਾਈਲ ਤੇ ਲੱਗੇ ਹੁੰਦੇ ਏਦਾਂ ਹੀ ਆ। ਉਹ ਇੱਕ ਦੂਜੇ ਦੁੱਖ ਸੁੱਖ ਸੁਣੋ। ਅਸਰ ਤੋਂ ਬਾਅਦ ਇਸ਼ਾ ਤੋਂ ਬਾਅਦ ਰਾਤ ਨੂੰ ਨਾ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਇੱਕ ਦੂਜੇ ਸਾਡੇ ਬੜਾ ਫਾਇਦਾ ਹੋਣਾ। ਸਾਡੀ ਆਮਦ ਖੁੱਲ ਜਾਣੀ ਅਗਰ ਆਪਾਂ ਇਕੱਠੇ ਹੋ ਕੇ ਰਾਤ ਨੂੰ ਵਿਆਹ ਕਰੀ 2 ਘੰਟੇ ਇੱਕ ਦੂਜੇ ਨੂੰ ਦੇਈਏ, ਸਾਡੀ ਆਮਦ ਖੁੱਲ ਜਾਣੀ, ਸਾਡਾ ਪਿਆਰ ਵਧੇਗਾ, ਲੋਕਾਂ ਨੂੰ ਇਹ ਪਤਾ ਲੱਗੇਗਾ ਇਹ ਅੱਛੇ ਆ ਔਰ ਸਾਡੇ ਦੁੱਖ ਤਕਲੀਫਾਂ ਇੱਕ ਦੂਸਰੇ ਨੂੰ ਪਤਾ ਲੱਗਣੀਆਂ, ਅਸੀਂ ਇੱਕ ਦੂਸਰੇ ਦੀ ਹੈਲਪ ਕਰ ਸਕਾਂਗੇ। ਅਸੀਂ ਘਰੋਂ ਜਾ ਕੇ ਮੁੜ ਕੇ ਕਿਸੇ ਨੂੰ ਫੋਨ ਕਰਨਾ ਗਵਾਰਾ ਨਹੀਂ ਕਰਦਾ। ਤੁਸੀਂ ਵਿੱਚ ਸਾਊਂਡ ਆਇਓ ਭਾਜੀ। ਮੈਂ ਨਹੀਂ ਸੁਣ ਰਿਹਾ, ਮੈਂ ਤੁਹਾਡੀ ਗੱਲ ਗੌਰ ਨਾਲ ਸੁਣ ਰਿਹਾ। ਨਹੀਂ ਮੇਰੀ ਗੱਲ ਫੈਸਲ ਸਹੀ ਨਹੀਂ। ਤੁਸੀਂ ਜਿੱਥੇ ਬੈਠਦੇ ਹੋ ਪਲੇਟਫਾਰਮ ਤੇ, ਜਿੱਥੇ ਤੁਸੀਂ ਤਾਸ਼ ਖੇਡਦੇ ਹੋ, ਸਾਨੂੰ ਬੁਲਾਓ, ਆਓ ਯਾਰ ਮਿੱਠੇ ਸ਼ੁਕਰ ਮਿਲਾ ਕਰੀਏ, ਅਮਰੀਕਨ ਸਿਸਟਮ ਕਰੋ, ਮਜ਼ੇ ਲਵੋ, ਲੰਗਰ ਕਰੋ। ਇਹ ਦਿਨ ਤੁਹਾਨੂੰ ਫਿਰ ਯਾਦ ਆਉਣੇ ਆ। ਹਲਕਾ ਜਿਹਾ ਹੀ ਔਰ ਇਹ ਮੋਬਾਈਲ ਨੇ ਵਾਕਈ ਇਸ ਤਰ੍ਹਾਂ ਕਰਦਾ ਕਿ ਬੰਦਾ ਫੈਮਿਲੀ 'ਚ ਬੈਠਾ ਵੀ ਲੱਗਦਾ ਮੈਂ ਇਕੱਲਾ ਹੀ ਆ। ਅਮਰੀਕਨ ਸਿਸਟਮ ਦਾ ਮਤਲਬ ਪਤਾ ਕੀ ਆ? ਕਹਿੰਦਾ ਹਲਕੀ ਹਲਕੀ ਰੋਟੀ ਇਹ ਨਾ ਹੋਵੇ ਸਾਡੇ ਪਹੁੰਚਣ ਤੋਂ ਪਹਿਲਾਂ ਦੇਖ ਦੇ ਕੇ ਬੈਠੇ ਹੋਵੋ ਜਾਂ ਵੀ ਤੁਹਾਨੂੰ 900 ਪੈ ਗਿਆ। ਯਾਰ ਇਸ ਦੌਰ 'ਚ ਜਿਹੜਾ ਬੰਦਾ ਕਹਿ ਰਿਹਾ ਨਾ ਕਿ ਮੈਂ ਤਨਹਾ ਜੀ ਲਾਂਗਾ, ਮੈਨੂੰ ਇਕੱਲਿਆਂ ਛੱਡ ਦਿਓ, ਉਹਦਾ ਸਿਰਫ 1 ਘੰਟੇ ਲਈ ਮੋਬਾਈਲ ਬੰਦ ਕਰ ਦਿਓ। ਨਹੀਂ ਉਹ ਜ਼ਿਹਨੀ ਬੜੇ ਮੈਨੂੰ ਵੀ ਇੱਕ ਵਕਤ ਆਇਆ ਸੀ ਮੇਰਾ ਦਿਲ ਕਰਦਾ ਮੈਂ ਇਕੱਲਾ ਰਵਾਂ, ਲੇਕਿਨ ਨਹੀਂ ਯਾਰ ਕੱਲੀ ਜ਼ਾਤ ਮੇਰੇ ਅੱਲਾ ਦੀ ਸੋਹਣੀ ਲੱਗਦੀ ਹੈ। ਬੇਸ਼ੱਕ ਇਨਸਾਨ ਇਨਸਾਨਾਂ ਨਾਲ ਹੀ ਸੋਹਣਾ ਲੱਗਦਾ ਵਾ। ਯਾਰ ਮਿੱਠਾ ਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਵਾਂ ਕਿ ਬੱਚੇ ਲਹਿਦਾ ਕਮਰਿਆਂ 'ਚ ਨੇ। ਕਿਉਂ ਨੇ ਕਮਰੇ 'ਚ? ਤੁਸੀਂ ਕੀਤਾ ਵਾ। ਮੈਂ ਕਿਉਂ ਕੀਤਾ ਵਾ? ਉਹ ਬਦਤਮੀਜ਼ ਆ। ਬਦਤਮੀਜ਼ ਨਹੀਂ, ਆਪਣੇ ਬੱਚਿਆਂ ਨੂੰ ਯਾਰ ਬਣਾਓ। ਯਾਰ ਤੁਸੀਂ ਐ ਵੇਖ ਹੁਣ ਮੈਂ ਘਰ ਜਾਣਾ ਮੋਟਰਸਾਈਕਲ ਮੈਂ ਬਾਅਦ ਚ ਵਾੜਦਾ। ਇਹਨੇ ਆਪਣੇ ਬੱਚੇ ਨੂੰ ਯਾਰ ਬਣਾਇਆ, ਉਹਨੂੰ ਕਹਿੰਦਾ ਲਾ ਸਿਗਰਟ ਦਾ। ਆਹੋ ਸਿਗਰਟ ਦੇ ਲਾ। ਮੈਂ ਮੋਟਰਸਾਈਕਲ ਬਾਅਦ ਚ ਘਰ ਵਾੜਦਾ, ਪਹਿਲੇ ਯਾਰ ਬੱਚਿਆਂ ਨੇ ਨਹੀਂ ਕੁਝ ਬਾਬਾ ਆ ਗਏ ਬਾਬਾ ਆ ਗਏ। ਹਾਂ ਸਭ ਤੋਂ ਪਹਿਲੇ ਹੁਣ ਪੁੱਛਦਾ ਪਾਪਾ ਤੂੰ ਸਵਾਲ ਲੈ ਕੇ ਆਇਆ ਵਾ। ਇਹਨੇ ਵੀ ਆਪਣੇ ਇੱਧਰ ਹੀ ਆਪਣੇ ਪੁੱਤ ਨੂੰ ਯਾਰ ਬਣਾਇਆ ਨਾ, ਬੇਟਾ ਇੱਧਰ ਆ ਕਹਿੰਦਾ ਚੱਲ ਇਹ ਕੰਮ ਕਰ। ਇਹਨਾਂ ਨੇ ਵੀ ਆਪਣੇ ਪੁੱਤਰ ਨੂੰ ਯਾਰ ਬਣਾਇਆ, ਉਹ ਕਹਿੰਦਾ ਰਾਤੀ ਬਣਾਈਏ ਕੋਈ ਪ੍ਰੋਗਰਾਮ ਫਿਲਮ ਦੇਖਣ ਦਾ। ਇਹਨਾਂ ਨੇ ਵੀ ਆਪਣੇ ਬੱਚੇ ਨੂੰ ਯਾਰ ਬਣਾਇਆ। ਉਹਨਾਂ ਨੂੰ ਕਹਿੰਦਾ ਪਾਪਾ ਵੇਵ ਚਾਰਜਿੰਗ ਤੇ ਲਾ ਦੋ। ਮੈਂ ਤੁਹਾਨੂੰ ਕਿਹਾ ਯਾਰ ਬਣਾਓ, ਤੁਸੀਂ ਬੱਚੇ ਨੂੰ ਬਦਤਮੀਜ਼ ਬਣਾਉਣ ਰਹੇ। ਅੱਜ ਨਹੀਂ ਗੱਲ ਯਾਰ ਵੈਸੇ ਉੱਪਰ ਦੀ ਗੱਲ ਹੈ ਮਿਠਾਈ, ਫੈਸਲਾ ਤੁਸੀਂ ਰਾਤ ਨੂੰ ਯਾਰ ਬਣਾ ਲਿਆ, ਪੁੱਤਰ ਨੂੰ ਯਾਰ ਬਣਾ ਲਿਆ ਤੇ ਉਹ ਬੈਠਾ ਨਹਿਰ ਤੇ ਗਾਉਂਦੇ ਨੀ ਮੈਂ ਸ਼ਿਕਰਾ ਯਾਰ ਬਣਾ। ਆਪਣੇ ਪੁੱਤ ਨੂੰ ਯਾਰ ਬਣਾਇਆ, ਉਹ ਘੰਟਾ ਅਗਲੇ ਕਿਤੇ ਗਿਆ ਵਾ ਕਿ ਉੱਥੇ ਕਹਿਣਾ ਯਾਰਾ ਕੋਲੋਂ ਯਾਰ ਜੋ ਬਚਨ। ਗੱਲ ਕਰਨ ਦਾ ਮਕਸਦ ਪਤਾ ਕੀ ਹੈ? ਤੁਸੀਂ ਰਾਤ ਨੂੰ ਕਿੰਨੇ ਵਜੇ ਤੱਕ ਬਹਿਨੇ? ਰਾਤ 2-3 ਵਜੇ ਤੱਕ ਆਪਣਾ ਪੁੱਤਰ ਨੂੰ ਯਾਰ ਬਣਾ ਲਿਆ ਤੇ ਉਹ ਕਹਿੰਦੇ ਆ ਯਾਰ ਸੱਪਾ ਵਰਗਾ। ਵਰਗਾ ਫੈਸਲ ਭਾਈ ਨੇ ਆਪਣੇ ਪੁੱਤਰ ਨੂੰ ਯਾਰ ਬਣਾਇਆ ਤੇ ਉਹਦੀ ਵਾਲਦਾ ਉਹਨੂੰ ਕਹਿੰਦੀ ਤੈਨੂੰ ਕਿਹਾ ਉਹਦੇ ਨਾਲ ਨਹੀਂ। ਇੱਥੋਂ ਬਚਣਾ ਪੁੱਤ। ਯਾਰ ਆਪਣੇ ਪੁੱਤਰ ਨੂੰ ਯਾਰ ਬਣਾਇਆ, ਤੇਰੇ ਦੀ ਵਾਲਦਾ ਕਹਿਣ ਡਈ ਆ ਇਹਨੂੰ ਤਾਂ ਯਾਰ ਹੀ ਖਾ ਗਏ ਭਾਈ। ਇਹਨੂੰ ਤਾਂ ਯਾਰ ਹੀ ਖਾ ਗਏ ਭਾਈ। ਇਹਨੇ ਵੀ ਆਪਣੇ ਪੁੱਤਰ ਨੂੰ ਯਾਰ ਬਣਾਇਆ ਤੇ ਇਹਦੀ ਬੇਗਮ ਕਹਿੰਦੀ ਆ ਪੁੱਤਰ ਆਪਣੇ ਨੂੰ ਆ ਗਿਆ ਉਹ ਚਵਲ ਨਾਲ ਫਿਰ ਗਏ। ਆਪਣੇ ਪੁੱਤ ਨੂੰ ਯਾਰ ਬਣਾਇਆ ਤੇ ਸਕੀ ਮਾਂ ਨੇ ਕਹਤਾ ਇਹਨੂੰ ਬੈਠ ਕੇ ਨਾ ਬਾੜਿਆ ਕਰ। ਆਪਣੇ ਪੁੱਤਰ ਨੂੰ ਯਾਰ ਬਣਾਇਆ ਤੇ ਦੋਵੇਂ ਇਕੱਠੇ ਡਾਂਸ ਅਕੈਡਮੀ ਜਾ ਰਹੇ ਸ਼ਾਮ ਨੂੰ। ਇਹਨੇ ਵੀ ਆਪਣੇ ਪੁੱਤਰ ਨੂੰ ਯਾਰ ਬਣਾਇਆ ਤੇ ਇਹਦਾ ਪੁੱਤਰ ਇਹਨੂੰ ਮੈਸੇਜ ਕਰਨ ਦਿਆ, ਅਰੇ ਸ਼ਾਣੇ ਕਿੱਧਰ ਹੈ ਤੂੰ? ਸ਼ਾਣਾ ਕਹਿੰਦੇ ਆ। ਇਹਨੇ ਆਪਣੇ ਪੁੱਤਰ ਨੂੰ ਯਾਰ ਬਣਾਇਆ, ਉਹ ਇਹਨੂੰ ਬੋਲੀ ਜਾਵੇ ਯਾਰ ਚਪਲਾ ਨਾ ਮਾਰਿਆ ਕਰ, ਬਕਵਾਸ ਕਰੀ ਜਾ ਰਿਹਾ। ਚੱਲ ਆਪਣੇ ਪੁੱਤ ਨੂੰ ਯਾਰ ਬਣਾਇਆ तो घंटे के बाद सीधा अबू अबू कहने लगा मैं कि होया यारी टुट गई भाजी। ਉਹਨਾਂ ਨੇ ਆਪਣੇ ਅੱਬੂ ਨੂੰ ਯਾਰ ਬਣਾਇਆ ਤੇ ਘੰਟੇ ਕੇ ਬਾਅਦ ਹੀ ਦੋਵੇਂ ਹੀ ਉੱਥੇ ਫਿਰਨ ਦੇ ਨਰਾਨਕ ਖਾਨ।
ਯਾਰ ਪੈਸੇ ਫੋੜ ਕੇ ਲੈ ਗਏ ਯਾਰ ਆਪਣੇ ਨੂੰ ਯਾਰ ਬਣਾਇਆ ਤੇ ਉਹ ਐਡਾ ਖਿੱਚ ਗਿਆ ਉਹ ਕਹਿੰਦਾ ਯਾਰ ਅੱਬੂ ਹੀ ਸਹੀ ਸੀ ਇਹਨੇ ਆਪਣੇ ਮੁੰਡੇ ਨੂੰ ਕਿਹਾ ਕਿ ਮੇਰਾ ਦੋਸਤ ਬਣ ਜਾ ਤੇ ਉਹ ਇਹਨੂੰ ਕਹਿੰਦਾ ਅਸੀਂ ਨਸਲ ਦੇਖ ਕੇ ਦੋਸਤੀ ਕਰੀ ਯਾਰ ਮਿੱਠੇ ਦੀ ਗੱਲ ਅੱਛੀ ਹੈ ਕਿ ਆਪਣੀ ਔਲਾਦ ਨੂੰ ਨਾ ਆਪਣਾ ਦੋਸਤ ਬਣਾਓ ਕਿ ਉਹਨਾਂ ਨਾਲ ਤੁਹਾਡੀ ਇੰਨੀ ਕੁ ਫਰੈਂਕਨੈਸ ਹੋਣੀ ਚਾਹੀਦੀ ਹੈ ਕਿ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕੇ, ਬਿਆਨ ਕਰ ਸਕੇ। ਉਹਨੂੰ ਤੁਹਾਡੇ ਨਾਲੋਂ ਅੱਛਾ ਕੋਈ ਲੱਗਾ ਹੀ ਨਾ ਸਹੀ ਗੱਲ ਹੈ ਨਹੀਂ ਸੱਚੀ ਮੈਨੂੰ ਦਿਨ ਰਾਤ ਫਿਕਰ ਹੁੰਦੀ। ਮੈਂ ਆਪਣੀ ਮਿਸਿਸ ਨੂੰ ਕਹਿੰਦਾ ਕਿ ਅਸੀਂ ਜੋ ਆਪਣੇ ਬੱਚਿਆਂ ਨੂੰ ਤਰਬੀਅਤ ਕਰਨੀ ਨਾ ਅਸੀਂ ਐਂਡ ਤੇ ਉਹ ਪਾਉਣਾ ਵਾ। ਜੇ ਤੂੰ ਹੁਣ ਇਹਨੂੰ ਮਾੜਾ ਸਿਖਾ ਲੇਗੀ, ਮਾੜਾ ਬੋਲੋ, ਸਾਡਾ ਬੁਢਾਪਾ ਹੋਣਾ ਵਾ, ਇਹਨੂੰ ਸਾਡੇ ਅੱਗੇ ਕਰਨਾ। ਅਸੀਂ ਅੱਛਾ ਕਰਾਂਗੇ, ਨਮਾਜ਼ੀ ਪਰਹੇਜ਼ੀ ਹੋਣਗੇ, ਅਦਬ ਅਹਿਤਰਾਮ ਵਾਲੇ ਹੋਣਗੇ। ਯਾਰ ਉਹਨੂੰ ਅगर शाहद उन्हें डांट दिया ना क्योंकि बाबा चाचू ने डांटा, मैं तो फिर क्या हुआ, ये भी बाबा होते हैं, चाचू भी बाबा होते हैं, डांट ले तो फिर कोई चाचू अगर बदतमीजी नहीं करते ठीक है बाबा कोई बात। जे असं बच्चे कही ना पै जान जुत्ती चुक नहीं मैं पाड़ा कि बच्चे ने कुछ सीखना। और दूसरी गल तो भी गौर करो ना कि यार रात को यार कितने 2 घंटे इतों निकल के बह जाया करो। आप फौरन घर जो जाइदा, इतने लागे तक कैफे है उत्थे बैठो, जरूरी है आपस में मैच होने वास्ते भी। यार मैं हफ्ते 1.5 हफ्ते बाद 2 हफ्ते बाद ਅਸੀਂ ਗੈਦਰਿੰਗ ਕਰੀ ਤਾਂ ਤੂੰ ਤਾਂ ਦੇਖਿਆ ਅਖਤਰ ਹੋਣਾ ਨਾ ਹਫਤੇ 'ਚ 2 ਦਿਨ ਵੀ ਯਾਰ ਬੜਾ ਮਜ਼ਾ ਆਉਂਦਾ। ਭਾਈ ਬਾਬਰ ਹੁੰਦਾ ਵਾ, ਸਾਰੇ 7-8 ਹਜ਼ਾਰ ਹੁੰਦੇ ਆ, ਇੱਕ ਦੋ ਸਾਲ ਲੰਗਰ ਕਾਲੀ ਦਾ, ਕਦੀ ਮੇਰੇ ਵਾਲਾ ਕਦੀ ਸਾਰਾ ਲੰਗਰ ਹੁੰਦਾ। ਉਹ ਜੁਗਤਾਂ ਉਹ ਮਜ਼ੇ ਪੁਰਾਣੀਆਂ ਗੱਲਾਂ ਯਾਰ, ਵਕਤ ਬੜਾ ਅੱਛਾ ਗੁਜ਼ਰਦਾ। ਤੁਸੀਂ ਸਾਰੇ ਆਪਣੇ 6-7 ਹਜ਼ਾਰ, ਆਪਾਂ ਕਦੀ ਬੈਠੇ ਇਦਾਂ ਕਦੇ ਵੀ ਨਹੀਂ। ਰੀਫਰੈਸ਼ ਹੋ ਜਾਂਦਾ ਬੰਦਾ। ਆਪਣੇ ਮੈਸੇਜ ਇਹ ਹੁੰਦਾ ਯਾਰ ਤਨਖਾਹ ਦਾ ਕੀ ਬਣਿਆ, ਭੇਜੀ ਕਿ ਨਹੀਂ ਭੇਜੀ, ਇਹ ਮੈਸੇਜ ਹੁੰਦਾ। ਬਾਕੀ ਹਾਲ ਹਵਾਲ ਵੀ ਨਹੀਂ ਪੁੱਛਦੇ ਇਹ। ਉਹ ਜਿਹੜੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਚ ਨਹੀਂ ਸੀ ਕਰਦੀ ਯਾਰ ਟੱਬ ਕੰਬਲ ਦੇ ਹਾਂ ਉਹਨਾਂ ਦੀ ਸੱਸ ਹੈ ਉਹ ਕੁੜੀ ਨੇ ਇhtiyਾਜ ਕੀਤਾ ਸੀਗਾ। ਕਿਉਂ? ਉਹ ਜਿਹੜੇ ਖੱਪਾ ਉਹ ਇhtiyਾਜ ਦਾ ਆਈਡੀਆ ਸੀਗਾ, ਤਰੀਕਾ ਨਹੀਂ ਇhtiyਾਜ ਨਹੀਂ ਸੀਗਾ ਉਹਨਾਂ ਦਾ ਕੋਈ ਕੌਮੀ ਉਹ ਨਜ਼ਮ ਸੀਗੀ ਉਹ ਇਹਦੇ ਵਾਲੇ ਵੇਖ ਕੇ ਕਹਿਣ ਸੀ ਚਵਲ ਪਹਿਲੇ ਆ ਸਦਰ ਬਣ ਗਏ ਤੇ ਉਹਨਾਂ ਨੇ ਕਿਹਾ ਕੌਮ ਨਾਲ ਖਿਤਾਬ ਕਰਨਾ, ਕਹਿੰਦਾ ਮੈਂ ਪੂਰੀ ਨਾਲ ਨਹੀਂ ਕਰਨਾ, ਮੈਂ 2-3 ਬੰਦਿਆਂ ਨੂੰ ਵਿੱਚੋਂ ਨਹੀਂ ਬੁਲਾਉਂਦਾ। ਸਵੇਰੇ ਗਲੀ ਕੂੜੇ ਵਾਲਾ ਆਇਆ ਤੇ ਖਰੂਜ ਕੀ ਜਾ ਕੇ ਉਹਨੂੰ ਕਹਿਣਾ 300 ਦਾ ਕਰਦੇ ਯਾਰ ਬਾਬਾ ਕੂੜਾ ਚੁੱਕਣ ਵਾਲਾ। ਯਾਰ ਇੱਕ ਜੁਗਤ ਆ ਮੁਦੱਸਰ ਦੀ, ਕਾਲੂ ਕੂੜਾ ਚੁੱਕਦਾ ਹੁੰਦਾ ਸੀ, ਇੱਕ ਮਾਈ ਨੇ 100 ਰੁਪਇਆ ਦਿੱਤਾ ਤੇ ਉਹਨੂੰ ਕਹਿੰਦਾ ਨਹੀਂ ਮੈਂ ਸ਼ੌਕ ਨਾਲ ਕਰਦਾ। ਕੌਮ ਨਾਲ ਖਿਤਾਬ ਕਰਨ ਦੇ ਆ, ਪਿੱਛੇ ਉਹ ਨੇਜ਼ਾ ਫੜ ਕੇ ਨਹੀਂ ਜਿਹੜਾ ਖਲੋਤਾ ਹੁੰਦਾ ਉਹ ਇੰਜ ਗਿੱਚ ਕਰਨ ਦੇ ਆ ਕਿ ਛੱਡਣ ਦੇ ਆ। ਇੱਕ ਗੱਲ ਸੁਣਾ ਰਹੇ ਕੌਮ ਨਾਲ ਖਿਤਾਬ ਕਰ ਰਹੇ ਤੇ ਵਿੱਚ ਫਿਲਮੀ ਡਾਇਲੌਗ ਵੀ ਕਹੀ ਜਾ ਰਹੇ ਆ। ਬਾਕੀ ਸੋਚੋ ਯਾਰ ਇਸ ਗੱਲ ਤੇ ਕੋਈ ਥੋੜਾ ਇੱਥੋਂ ਹੁਣ ਸ਼ੋਅ ਹੁੰਦਾ ਯਾਰ ਨਹੀਂ ਸਹੀ ਗੱਲ ਹੈਗੀ ਹੈ ਮਿੱਠਾ ਸਾਹਿਬ, ਇਹ ਕਰਨਾ ਚਾਹੀਦਾ। ਮਾਹੌਲ ਨੂੰ ਖੁਸ਼ਗਵਾਰ ਬਣਾਉਣਾ ਚਾਹੀਦਾ। ਮਾਹੌਲ ਤੁਹਾਨੂੰ ਅੱਛਾ ਨਹੀਂ ਮਿਲਦਾ ਲੇਕਿਨ ਉਹਨੂੰ ਤੁਸੀਂ ਆਪ ਜਿਸ ਤਰ੍ਹਾਂ ਚਾਹੋ ਬਣਾ ਸਕਦੇ ਹੋ। ਬੱਚੇ ਜਿਸ ਤਰ੍ਹਾਂ ਤੁਸੀਂ ਯਾਨੀ ਕਿ ਉਹਨਾਂ ਦੀ ਤਰਬੀਅਤ ਕਰਨੀ ਨਾ। ਯਾਰ ਘਰ ਦੇ ਵਿੱਚ ਨਾ ਜਦੋਂ ਜਿੱਥੇ ਫੈਮਿਲੀ ਨੇ ਇਕੱਠੇ ਹੋਣਾ ਉੱਥੇ ਤੁਹਾਡੇ ਮੋਬਾਈਲ ਇੱਕ ਸਾਈਡ ਤੇ ਟੇਬਲ ਤੇ ਪਏ ਹੋ, ਤਾੜੀ ਲਾ ਦਿਓ ਇਸ ਗੱਲ। ਸਹੀ ਗੱਲ। ਮੋਬਾਈਲ ਨੂੰ ਛੱਡੋ, ਆਪਸ ਚ ਰਚੋ ਯਾਰ, ਆਪਸ ਚ ਰਚੋ। ਯਾਰ ਮੈਂ ਇੱਕ ਦੋਸਤ ਦੇ ਘਰ ਗਿਆ ਮੈਂ ਮਿੱਠਾ ਜੀ, ਅੱਛੀ ਗੱਲ ਨਹੀਂ ਐ ਐਵੇਂ ਕਿਸੇ ਤੇ ਡਸ ਬਣ ਜਾਣਾ। ਉੱਥੇ ਭਾਈ ਜਾਨ ਦਰਵਾਜ਼ੇ ਦੇ ਬਾਹਰ ਉਹਨਾਂ ਨੇ ਲਿਖ ਕੇ ਲਾਇਆ फैसल का दाखला मना है। ਨਹੀਂ नहीं लिख के लाया जलील होने वाले हमसे रब्ता करें। हाँ। ਨਹੀਂ ਉਹਨੇ ਨਾ ਬਾਹਰ ਲਿਖ ਕੇ ਲਾਇਆ ਹੈ। ਬਿਹਤਰ ਹੈ ਕਿ ਆਪਣੇ ਘਰ ਮੇਂ ਰਹੇ। ਆਏ ਹਾਏ ਅੱਛਾ ਮੈਂ ਉਹਨਾਂ ਦੇ ਘਰ ਗਿਆ ਵਾਂ ਤੇ ਉਹਨਾਂ ਦੇ ਇੱਕ ਦਰਵਾਜ਼ੇ ਦੇ ਬਾਹਰ ਬੋਰਡ ਲਗਾਇਆ ਹੈ ਸ਼ੂਜ਼ ਐਂਡ ਈਗੋ ਪਲੀਜ਼ ਆਊਟਸਾਈਡ। हाँ वाह वाह कितनी अच्छी गल शूज एंड ईगो जूते और अपनी अना इस दरवाजे से बाहर रख के आओ। वाह वाह ਠੀਕ ਹੈ ਨਾ। ਤੇ ਉਸ ਤੋਂ ਬਾਅਦ तो भाई फैसल उस कमरे से जुत्ती भी लेके बढ़ गए तो ईगो भी ਇਹਨੇ ਕਿਹਾ ਮੈਂ ਜਿਹੜਾ ਪੜਿਆ ਬਾਅਦ ਚ ਸੀਗਾ ਉਹਨੇ ਮੈਨੂੰ ਕਿਹਾ ਕਹਿੰਦਾ ਨਹੀਂ ਫੈਸਲ ਭਾਈ ਆ ਜਾਓ ਫਿਰ ਉਹ ਤੋਂ ਬਾਅਦ ਨੰਗੇ ਪੈਰੀ ਗਿਆ। ਮੈਂ ਤੁਹਾਨੂੰ ਜੈਨੂਇਨ ਦੱਸ ਰਿਹਾ ਵਾਂ। ਹਜੇ ਵੀ ਇਸ ਤਰ੍ਹਾਂ ਦੇ ਕਈ ਲੋਕ ਹੈਗੇ ਨੇ ਜਿਹੜੇ ਆਪਣੇ ਘਰ ਜਾਂਦੇ ਨੇ ਭਾਈ ਜਾਨ ਮੋਬਾਈਲ ਵੀ ਸਾਈਡ ਤੇ, ਹਰ ਕੰਮ ਸਾਈਡ ਤੇ। ਤੁਹਾਨੂੰ ਪਤਾ ਇੱਕ ਬਹੁਤ ਵੱਡੇ ਬੰਦੇ ਦਾ ਫੋਨ ਇੱਕ ਬਹੁਤ ਵੱਡੇ ਬੰਦੇ ਨੂੰ ਗਿਆ ਹੈ ਕਿੰਨੇ ਵਜੇ ਨਾਲ 9:30 ਵਜੇ ਨਾਲ ਤੇ ਦੋਵੇਂ ਵੱਡੇ ਕਰੈਕਟਰ ਨੇ, ਆਮ ਬੰਦਾ ਨਹੀਂ ਹੈਗਾ। ਉਹਨੇ ਕਿਹਾ ਯਾਰ ਇਹ ਟਾਈਮ ਹੈ ਫੋਨ ਕਰਨੇ ਦਾ। ਬੰਦ। ਇੰਡੀਆ ਦੀ ਇੰਡਸਟਰੀ ਵੇਖ ਲਓ, ਸਾਰੇ ਦੇਖ ਲਓ। ਅਸੀਂ ਖੁਸ਼ ਉਦੋਂ ਸੀਗੇ ਜਦੋਂ ਪੀਟੀਵੀ ਚੱਲਦਾ ਸੀ 9 ਵਜੇ ਨਾਲ ਸਾਰੇ ਸੁੱਤੇ ਹੁੰਦੇ ਸੀ। टाइम दी ए ਹੁਣ ਉਹਦੇ ਵਾਲੀ ਗੱਲ ਹੋਈ पुराने दौर है। ਪੁਰਾਣੇ ਦੌਰ। ਹਾਂਜੀ ਸਰ ਤੁਸੀਂ ਇਹ ਦੇਖੋ ਨਾ ਮਾਸ਼ਾਅੱਲਾ ਸਰ ਤੁਸੀਂ ਇਹ ਦੇਖੋ ਨਾ ਤੁਸੀਂ ਲੇਟ ਸੌਂਦੇ ਹੋ ਵਜ੍ਹਾ, ਲੇਟ ਖਾਣਾ ਖਾਂਦੇ ਹੋ ਵਜ੍ਹਾ, ਤੁਸੀਂ ਲੇਟ ਰਿਪਲਾਈ ਕਰਨਾ, ਲੇਟ ਕਿਸ ਦੀ ਉਹ ਭਾਈ ਤੁਸੀਂ ਹਰ ਕੰਮ ਤੇ ਲੇਟ ਕਰਨ ਦੇ। ਜਦੋਂ ਅੱਲਾਹ ਤਾਲਾ ਇਜਾਜ਼ਤ ਨੇ ਕਿਹਾ ਕਿ ਦਿਨ ਕੰਮ ਲਈ ਰਾਤ ਆਰਾਮ ਲਈ, ਟਾਈਮ ਨਾ ਖਾਓ ਟਾਈਮ ਨਾਲ ਸੌਂ, ਤੁਹਾਡੀ ਸਿਹਤ ਵੀ ਸਹੀ ਰਹੇ।
ਯਾਰ ਬਿਲਕੁਲ ਫਾਈਨ ਹੀ ਆ। ਉਹ ਤਾਂ ਮੁੜ ਕੇ ਲੜ ਕੇ ਕਹਿ ਫਿਰ ਉਹੀ ਕੁਝ ਅੱਲਾ ਨਾ ਕਰੇ ਵੀ ਪਤਾ ਇਹੀ ਪਤਾ ਲੱਗਦਾ ਯਾਰ ਪਤਾ ਨਹੀਂ ਗੱਡੀ ਉਹ ਕੱਢੀ ਆ ਇਹ ਫੁੱਟਪਾਥ ਤੱਕ ਗਏ ਨੇ ਲੁੱਗੀ ਬਾਜੀ ਇਹ ਸਹੀ ਸਹੀ ਗੱਲ ਹੈ ਵੀ ਕਹਿੰਦੇ ਹੁੰਦੇ ਨੇ ਯਾਰ ਕਾਲੀ ਸ਼ਰਟ ਏਡੀ ਸੋਹਣੀ ਲੱਗਣ ਨਹੀਂ ਸੀ ਨਾ ਪਾਈ ਆ ਜਾਲੀ ਵਾਲੀ। ਹਾਂ ਮੈਂ ਤਾਂ ਕਾਮਨ ਜੀ ਗੱਲ ਕੀਤੀ ਤੁਸੀਂ ਮੈਨੂੰ ਟਾਰਗੇਟ ਕੀਤਾ ਜਦੋਂ ਤੁਸੀਂ ਮਿੱਠਾ ਜੀ ਮਾਂ ਔਰ ਬਾਪ ਨੇ ਬੱਚਿਆਂ ਦੇ ਸਾਹਮਣੇ ਫੋਨ ਯੂਜ਼ ਕਰਦੇ ਰਹਿਣਾ ਨਾ ਤੇ ਉਹਨਾਂ ਨੇ ਵੀ ਫਿਰ ਉਹੀ ਉਹਨੂੰ ਹੀ ਆਪਣੇ ਅੰਦਰ ਮਤਲਬ ਉਹਨਾਂ ਨੇ ਵੇਖਣਾ ਕਿ ਯਾਰ ਇਹ ਸਾਨੂੰ ਟਾਈਮ ਨਹੀਂ ਦੇ ਰਹੇ। ਔਰ ਸੁਲਮਾਨ ਸਾਹਿਬ ਇੱਕ ਬੜੀ ਵੱਡੀ ਐਡਵਾਈਸ ਦੇ ਕੇ ਉਸ ਤੋਂ ਬਾਅਦ ਸਾਰੇ ਦੋਸਤਾਂ ਕੋਲ ਇਜਾਜ਼ਤ ਚਾਹਾਂਗਾ ਫਿਰ ਤੁਸੀਂ ਆਪਣਾ ਕਰਦੇ ਰਹਿਣਾ ਕਿਉਂਕਿ ਮੈਂ ਤਾਂ ਉਹਦਾ ਬੰਨ ਹੀ ਲਾਉਣਾ ਹੁੰਦਾ ਬੰਨ ਲਾਤਾ ਆਪਾਂ ਬੱਚਿਆਂ ਨੂੰ ਇਰਦ ਗਿਰਦ ਆਪਣੇ ਰਿਸ਼ਤੇਦਾਰਾਂ ਕੋ ਭੈਣ ਭਰਾ ਨਹੀਂ ਰਿਸ਼ਤੇਦਾਰਾਂ ਕੋ ਬਚਾਉਣਾ ਆਪਣੇ ਬੱਚਿਆਂ ਨੂੰ। ਸੱਚੀ ਰਿਸ਼ਤੇਦਾਰ ਫਿਜ਼ੀਕਲੀ ਮੈਂਟਲੀ ਤੁਹਾਡੇ ਬੱਚਿਆਂ ਨੂੰ ਇਸ ਕਿਸਮ ਦਾ ਘੇਰਾ ਪਾਉਂਦੇ ਆ ਕਿ ਤੁਹਾਡੀ ਸੋਚ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਬੱਚਿਆਂ ਦੀ ਕਿਸ ਪਿਆਰ ਦੇ ਨਾਲ ਅੱਜ दानियल किधर है दानियल इधर आओ ये देखो ममानी तुम्हारे लिए क्या लेके आई है ये दिखाओ तुम्हारे लिए इस किस्म ਦਾ ਬੰਨ ਪਾਉਂਦੇ ਆ ਔਰ ਮਾਮੇ ਮਾਮੂ ਜਿਹੜਾ ਤੁਹਾਨੂੰ ਪਤਾ ਵੀ ਅੱਜ ਕੱਲ ਜੋ ਚੱਲਣ ਰਿਹਾ ਬੱਚੇ ਆਪਣੇ ਤੁਸੀਂ ਆਪ ਬਚਾਉਣੇ ਭਾਜੀ ਬਸ ਸਿਕਿਉਰ ਰੱਖੋ ਬੱਚਿਆਂ ਨੂੰ। ਯਾਰ ਗੱਲ ਮਿੱਠਾ ਜੀ ਥਿੰਕ ਦੀ ਸੋਚ ਦੀ ਆ ਸੋਚ ਯਾਰ ਮੈਂ ਹੈਰਾਨ ਤੇ ਪਰੇਸ਼ਾਨ ਹੋ ਗਿਆ ਯਾਰ। ਕੀ ਗੱਲ ਕੀ ਹੋਈ ਆ ਅੱਜ ਨਾ ਮੈਂ ਉੱਥੇ ਭਾਈ ਆਰਫ ਕੋ ਬੈਠਾ ਤੇ ਇੱਕ ਨਾ ਖੋਤਰੜੀ ਵਾਲਾ ਕਰੈਕਟਰ ਆਇਆ। ਓਏ ਐ ਹੀ ਮਾਜ਼ੀ ਐ ਹੀ ਮਾਜ਼ੀ ਐ ਹੀ ਮਾਜੀ ਹੁਣ ਖਾਲਾ ਲਾਤਾ ਆ ਗਿਆ ਖੋਤਾ। ਤੇ ਉਹ ਵਾਪਸ ਕਰਨ ਆਇਆ ਹੁਣ ਭਾਈ ਤੂੜੀ ਬਹੁਤ ਖਾਂਦਾ ਮੈਂ ਉਹਨੂੰ ਨਾ ਸਵਾਲ ਕੀਤਾ ਮੈਂ ਕਿਹਾ ਅਗਰ ਤੇਰੇ ਕੋਲ 25 ਕਰੋੜ ਆ ਜੇ ਤੇ ਤੂੰ ਕੀ ਕਰੇਗਾ? ਕਹਿੰਦਾ ਭਾਈ ਮੈਂ ਤੁਹਾਡਾ ਬਹਿਸ ਨਹੀਂ ਕਰਾਂਗਾ ਚੱਲ। ਨਹੀਂ 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 ਉਹਨੇ ਕਿਹਾ ਖੋਤਾ ਬਦਲਾਂਗਾ। ਨਾ 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 ਉਹਨੂੰ ਮੈਂ ਕਿਹਾ ਤੇਰੇ ਕੋਲ ਅਗਰ 25 ਕਰੋੜ ਆ ਜੇ ਤੇ ਤੂੰ ਕੀ ਕਰੇਗਾ? ਕਹਿੰਦਾ ਸੋਹਣੀ ਸ਼ੀਸ਼ਿਆਂ ਵਾਲੀ ਖੋਤਰੜੀ ਬਣਵਾਉਣੀ। ਵੀ ਕਿ ਉੱਥੇ ਹੀ ਆ। ਮਹਿਦੂਦ ਸੋਚ। ਨਹੀਂ ਉਹਨੂੰ ਮੈਂ ਕਿਹਾ ਤੂੰ ਅਫਸਰ ਟਾਈਪ ਦਾ ਗਿਆ ਉਹਨੂੰ ਕੋਈ ਇਸ ਤਰ੍ਹਾਂ ਦੇ ਅਲਫਾਜ਼ ਕਿ ਤੂੰ ਤੇਰੇ ਕੋਲ ਇਹ ਉਹਦਾ ਹੋਵੇ ਤੇ ਇਹ ਹੋਵੇ ਤੇ ਉਹ ਕਹਿੰਦਾ ਆਪਾਂ ਸੋਹਣੀ ਸ਼ੀਸ਼ਿਆਂ ਵਾਲੀ ਖੋਤਰੜੀ ਬਣਾਣੀ ਤੇ 1000 ਰੁਪਈਆ ਫੇਰੇ ਦਾ। ਉਹਦੀ ਯਾਰ ਕਿ ਉਹ ਸਾਦਗੀ ਹੈ ਨਾ ਸੋਚ ਕਿਉਂਕਿ ਇਹ ਪੁਰਾਣਾ ਦੌਰ ਸੀਗਾ ਤੇ ਹੁਣ ਭਾਈ ਯਾਰ ਬੰਦਾ ਪਲੈਨਿੰਗ ਕਰ ਰਿਹਾ ਉਹ ਮਿੱਠੇ ਜੇ ਤੇ ਕੋ ਵੱਲਾ ਖੈਰ ਕਰੇ ਸਾਰਿਆਂ ਕੋ 25 ਕਰੋੜ ਆਵੇ ਤੇ ਕੋ 25 ਕਰੋੜ ਆਵੇ ਕੀ ਕਰੇਗਾ ਤੂੰ? ਮੈਂ ਤਾਂ ਭੈਣਾਵਾ ਇਹਨੂੰ ਪਤਾ ਭੈਣ ਭਰਾ ਹੀ ਰਾਜੀ ਕਰ ਦੇਣੇ ਆ ਬੁੜਾ ਖੂਨ ਵਾਲੀਆਂ ਉਲਟੀਆਂ ਕਰਨ ਦੇ ਆ ਬੈਕਗ੍ਰਾਉਂਡ 'ਚ ਤੇ ਭਾਈ ਫੈਸਲ ਵਰਗੇ ਭਲਵਾਨ ਅੱਗੇ ਉਹ ਵਾਲਾ ਸੋਟਾ ਘੁਮਾਉਂਦੇ ਹੋ ਉਹ ਸਲਮਾਨ ਖਾਨ ਦੇ ਭਰਾ ਦਾ ਨਹੀਂ ਉਹ ਪਿੱਛੇ ਉਹ ਜਿਮ ਜਿਹੀ ਹੁੰਦੀ ਆ ਜਿਮ ਦਾ ਆ ਆਪ ਆ ਕੇ ਡੈਂਟ ਬੈਠ ਕੇ ਲਾਉਣ ਡਿਆ ਪਿੱਛੇ ਬੈਕਗ੍ਰਾਉਂਡ ਮਾਈ ਸਿਰ ਬਣ ਕੇ ਬੈਠੀ ਵੇ ਹਾਏ ਹਾਏ ਟਿਕਟੋਕ ਬਣਾਉਂਦੇ ਆ ਪਿੱਛੇ ਬੁੜੇ ਤੇ ਮੋਟਰਸਾਈਕਲ ਡਿੱਗੀ ਉਹ ਪਰੇ। ਬਾਕੀ ਸਾਰੇ ਖੁਸ਼ ਰਹੋ ਬਾਦ ਰਹੋ ਆਮੀਨ ਸੁਮਾ ਆਮੀਨ। ਹੱਸਦੇ ਵਸਦੇ ਰਹੋ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਕੋਈ ਮੈਂ ਗਲਤੀ ਕੁਤਾਈ ਸਾਡੇ ਹਾਂ ਕੋਲ ਇਹ ਗੱਲ ਅਸੀਂ ਕੋਈ ਫਿਲਾਸਫਰ ਤੇ ਬੜੀਆਂ ਹੋ ਜਾਂਦੀਆਂ ਵਾ ਜੀ ਬੱਚੇ ਤੁਹਾਡੇ ਪੁੱਤਰ ਵਾ 8 ਸਾਲ ਤੋਂ ਤੁਹਾਡੇ ਨਾਲ ਲੱਗੇ ਆ ਹਾਂਜੀ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਮੈਂ ਨਾ ਬੋਲਦਾ ਨਹੀਂ ਹੁੰਦਾ ਥੋੜਾ ਬੋਲ ਕੇ ਜਜ਼ਬਾਤ ਦਾ ਗਹਿਰਾਓ ਸੀ ਥੋੜਾ ਜਿਹਾ ਫੀਲ ਸੀਗਾ ਥੋੜਾ ਦਿਨ ਸੀਗਾ ਬਲੱਡ ਲੋ ਸੀਗਾ ਤਾਂ ਕਰਕੇ ਨਾ ਥੋੜਾ ਜਿਹਾ ਮੈਂ ਬੋਲ ਗਿਆ ਇੰਨਾ ਮੈਂ ਬੋਲਦਾ ਨਹੀਂ ਹੁੰਦਾ ਮੈਂ ਕੋਸ਼ਿਸ਼ ਕਰਦਾ ਬਾਅਦ ਵਿੱਚ ਮਖਸੂਸ ਕਰਕੇ ਨਿਬੇੜ ਕੇ ਨਿਕਲ ਜਾਓ ਬਾਅਦ ਵਿੱਚ ਐਂਡ ਕਰ ਦਿਓ। ਇਹ ਸਾਰੀ ਸਾਡੀ ਟੀਮ ਵੱਲੋਂ ਤੇ ਆਪ ਵੀ ਸਾਰੇ ਯਾਰ ਦੋਸਤ ਜਿਹੜੇ ਬਚਪਨ ਦੇ ਸਕੂਲ ਦੇ ਫਿਰਿਆ ਤੁਰਿਆ ਕਰੋ ਇੰਜੋਏ ਕਰਿਆ ਕਰੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੱਥੇ ਪਟਾਕਾ ਪੈ ਜਾਣਾ ਟੈਨਸ਼ਨਾਂ ਦੇਣ ਵਾਲੇ ਬਹੁਤੇ ਆ ਰਿਲੈਕਸ ਕਰਨ ਵਾਲੇ ਘੱਟ ਵਾ ਨਹੀਂ, ਮਿੱਠੇ- ਜਿੰਦਾਬਾਦ ਕਹਿ ਦਈਏ ਨਾ ਮੈਂ ਨਹੀਂ ਕਰਦਾ